पंजाबी रेडियो यूएसए सुन रहे सारे हिमानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ यूएसए ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 29 ਅਪ੍ਰੈਲ ਦਿਨ ਸ਼ਨੀਚਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਤਾਰਾ ਸਿੰਘ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲੋ ਤੋਂ, ਅਮਰਜੀਤ ਦੁਸਾਂਝ ਯੂਬਾ ਸਿਟੀ ਤੋਂ, ਜੱਸੀ ਗਿੱਲ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤਲਾਕ ਵਾਲੇ ਮੁੱਦੇ ਦੇ ਉੱਤੇ ਫਿਰ ਬੋਲੇ ਆ ਤੇ ਯੋਗੀ ਦੇ ਇੱਕ ਮੰਤਰੀ ਨੇ ਦਿੱਤਾ 3 ਤਲਾਕ ਦੇ ਮੁੱਦੇ ਦੇ ਉੱਤੇ ਬੜਾ ਹੀ ਭੱਦਾ ਬਿਆਨ। ਦੇਖੋ, ਮੁਨੱਵਰ ਰਾਣਾ ਨਾ ਜਿਹੜਾ ਸ਼ਾਇਰ ਹੈ ਇੱਥੋਂ ਦਾ, ਬਹੁਤ ਮਸ਼ਹੂਰ ਸ਼ਾਇਰ ਆ ਉਰਦੂ ਦਾ, ਉਹਨੇ ਇੱਕ ਵਾਰੀ ਸ਼ੇਰ ਦੇ ਵਿੱਚ ਕਿਹਾ ਸੀ, ਕਹਿੰਦਾ ਸੀਗਾ ਕਿ ਸਿਆਸੀ ਆਦਮੀ ਕੀ ਸ਼ਕਲ ਤੋਂ ਪਿਆਰੀ ਨਿਕਲਤੀ ਹੈ ਮਗਰ ਜਬ ਗੁਫ਼ਤਗੂ ਕਰਤਾ ਹੈ ਚਿੰਗਾਰੀ ਨਿਕਲਤੀ ਹੈ। ਸੋ ਸ਼ਕਲ ਤੇ ਪਿਆਰੀ ਹੁੰਦੀ ਹੈ ਸਿਆਸਤਦਾਨਾਂ ਦੀ, ਪਰ ਮੂੰਹ 'ਚ ਹੀ ਇਹਨਾਂ ਦੇ ਬਸ ਸਿਰਫ ਤੇ ਸਿਰਫ ਚਿੰਗਾੜੀ ਹੁੰਦੀ ਹੈ। 3 ਤਲਾਕ ਦਾ ਮੁੱਦਾ ਜਿਹੜਾ ਰਾਜਕਰਨਵੀਰ ਸਿੰਘ ਜੀ ਬੜਾ ਸੈਂਸਿਟਿਵ ਇਸ਼ੂ ਹੈ ਔਰ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਲਈ ਇੱਕ ਇੰਟਰਨਲ ਵਿਵਾਦ ਹੈ, ਉਹਨਾਂ ਦਾ ਅੰਦਰੂਨੀ ਕਲੇਸ਼ ਆ। ਕਿਉਂਕਿ ਕੁਝ ਲੋਕ ਕਹਿੰਦੇ ਆ ਕਿ ਇਹ ਸਾਡੇ ਲਈ ਇਲਾਹੀ ਹੈ ਔਰ ਕੁਝ ਲੋਕ ਕਹਿੰਦੇ ਆ ਕਿ ਨਹੀਂ, ਇਹ ਔਰਤਾਂ ਲਈ ਧੱਕਾ ਹੈ। ਉਹ ਮਸਲਾ ਹੁਣ ਸੁਪਰੀਮ ਕੋਰਟ ਤੱਕ ਆ। ਜਦੋਂ ਸੁਪਰੀਮ ਕੋਰਟ ਤੱਕ ਆ ਮਸਲਾ ਔਰ ਸੁਪਰੀਮ ਕੋਰਟ ਦੇ ਵਿੱਚ ਉਹ ਮਸਲਾ ਜ਼ੇਰੇ ਸੁਣਵਾਈ ਆ, ਬਾਰ-ਬਾਰ ਦੇਸ਼ ਦਾ ਪ੍ਰਧਾਨ ਮੰਤਰੀ ਚੋਭਾਂ ਜੀਆਂ ਲਾਈ ਜਾਵੇ, ਬਾਰ-ਬਾਰ ਉਹਨਾਂ ਦੀਆਂ ਛੇੜਾਂ ਜੀਆਂ ਛੇੜੀ ਜਾਵੇ, ਚੰਗਾ ਨਹੀਂ ਲੱਗਦਾ। ਮਾਫ ਕਰਨਾ, ਖਾਸ ਤੌਰ ਤੇ ਨਰਿੰਦਰ ਮੋਦੀ ਬਾਰ-ਬਾਰ ਜਿੱਥੇ ਵੀ ਜਾਂਦਾ 3 ਤਲਾਕ ਦਾ ਮੁੱਦਾ ਛੱਡਦਾ ਹੀ ਨਹੀਂ। ਇਹਦਾ ਮਤਲਬ ਇਹ ਹੈ ਕਿ ਇਸ ਮੁੱਦੇ ਨਾਲ ਇਹਨਾਂ ਦੀ ਖਾਸ ਕੋਈ ਦਿਲਚਸਪੀ ਜੁੜੀ ਹੈ। ਇਹੀ ਹੋ ਸਕਦਾ, ਹੋਰ ਤੇ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਸੋ ਦੂਜੀ ਗੱਲ ਜਿਹੜੀ ਹੈ, ਦੇਖੋ ਜਿਹੜਾ ਅੱਜ ਇਹਦਾ ਇੱਕ ਹੋਰ ਮੰਤਰੀ ਬੋਲਿਆ ਯੋਗੀ ਦਾ, ਉਹਨੇ ਤੇ ਸਿਰਾ ਹੀ ਕਰਤਾ। ਉਹ ਕਹਿੰਦਾ ਜਿਹੜੇ ਮੁਸਲਮਾਨ ਬਹੁ ਵਿਆਹ ਕਰਾਉਂਦੇ ਆ, ਬਹੁ ਵਿਆਹ ਦਾ ਭਾਵ ਇੱਕ ਤੋਂ ਵੱਧ ਜਿਹੜੇ ਬਹੁ ਵਿਆਹ ਹੁੰਦੇ ਆ ਮੁਸਲਮਾਨਾਂ ਦੇ, ਉਹ ਹਵਸ ਲਈ ਹੁੰਦੇ ਆ ਕਿਉਂਕਿ ਬੀਬੀਆਂ ਬਦਲਦੇ ਆ। ਔਰ ਜਿਹੜਾ ਮੰਤਰੀ ਇਹ ਸਭ ਕੁਛ ਕਹਿ ਰਿਹਾ ਸੀਗਾ, ਉਹਦਾ ਨਾਮ ਸਵਾਮੀ ਪ੍ਰਸਾਦ ਮੌਰਿਆ, ਔਰ ਉਹ ਪਾਰਟੀਆਂ ਬਦਲ ਕੇ ਆਇਆ, 1-2 ਪਾਰਟੀਆਂ। ਬੰਦਾ ਪੁੱਛੇ ਵੀ ਤੂੰ ਕਿੱਡਾ ਕੁਛ ਲੱਗਿਆ, ਆਪ ਤੋਂ ਕੱਲ ਤੱਕ ਬਹੁਜਨ ਸਮਾਜ ਪਾਰਟੀ ਉਹਦੇ ਬੀਬੀ ਮਾਇਆਵਤੀ ਦੇ ਤਲਵੇ ਚੱਟਦਾ ਫਿਰਦਾ ਸੀ, ਅੱਜ ਤੋਂ ਆ ਕੇ ਇਹੋ ਜਿਹਾ ਬਿਆਨ ਦੇਣਾ ਐਡਾ ਪਤਾ। ਔਰ ਰਾਜਨੀਤਿਕ ਕਰ ਲਓ, ਠੀਕ ਹੈ, ਤੁਹਾਡੇ ਤੋਂ ਨਹੀਂ ਰਿਹਾ ਜਾਂਦਾ, ਤੁਹਾਡੀਆਂ ਮਜਬੂਰੀਆਂ ਨੇ, ਤੁਹਾਡੀਆਂ ਆਦਤਾਂ ਨੇ, ਤੁਹਾਡੀਆਂ ਫਿਤਰਤਾਂ ਨੇ, ਪਰ ਤੁਸੀਂ ਇਸ ਤਰ੍ਹਾਂ ਕਿਸੇ ਭਾਈਚਾਰੇ ਨੂੰ ਇਸ ਤਰ੍ਹਾਂ ਤੁਸੀਂ ਚੋਭ ਮਾਰੋ, ਉਹ ਚੰਗਾ ਨਹੀਂ ਲੱਗਦਾ। ਹੁਣ ਦੂਜੀ ਗੱਲ ਜਿਹੜੀ ਪ੍ਰਧਾਨ ਮੰਤਰੀ ਨੇ ਅੱਜ ਆਖੀ ਹੈ, ਕਹਿੰਦਾ ਜੀ ਕਿ ਇਹ ਜਿਹੜਾ 3 ਤਲਾਕ ਦਾ ਮੁੱਦਾ ਇਹਦਾ ਰਾਜਨੀਤਿਕਕਰਨ ਨਹੀਂ ਹੋਣਾ ਚਾਹੀਦਾ। ਦੇਖੋ, ਰਾਜਨੀਤਿਕਕਰਨ ਕਰਕੇ ਕਹਿੰਦਾ ਕਿ ਇਹਦਾ ਜੀ ਰਾਜਸੀਕਰਨ ਨਹੀਂ ਹੋਣਾ ਚਾਹੀਦਾ। ਕਮਾਲ ਦਾ ਬੰਦਾ। ਔਰ ਕਹਿੰਦਾ ਜੀ ਹੁਣ ਮੈਂ ਬੇਨਤੀ ਕਰੂੰਗਾ ਕਿ ਮੁਸਲਿਮ ਸਮਾਜ ਦੇ ਪ੍ਰਬੋਧ ਲੋਕ ਆ ਜਿਹੜੇ, ਯਾਨੀ ਬੁੱਧੀਜੀਵੀ ਲੋਕ, ਉਹ ਅੱਗੇ ਆਉਣ। ਨਾਲੇ ਰਾਜਸੀਕਰਨ ਕਰ ਗਿਆ, ਨਾਲੇ ਕਹਿੰਦਾ ਰਾਜਸੀਕਰਨ ਹੋਣਾ ਨਹੀਂ ਚਾਹੀਦਾ, ਨਾਲੇ ਮੁਸਲਮਾਨਾਂ ਨੂੰ ਕਹਿੰਦਾ ਅੱਗੇ ਆਓ। ਸੋ ਅਜੀਬ ਜੀ ਸਥਿਤੀ ਬਣੀ ਪਈ ਹੈ। ਪਰ ਜੇ ਦੂਜਾ ਪੱਖ ਦੇਖੀਏ ਨਾ, ਮੈਂ ਥੋੜੀ ਜੀ ਇਹਦੇ ਚ ਨਾ ਰਿਸਰਚ ਕੀਤੀ ਰਾਜਕਰਨਵੀਰ ਸਿੰਘ ਜੀ, ਜ਼ਿਆਦੀ ਰੁਚੀ ਲੈ ਕੇ। ਮੈਂ ਥੋੜਾ ਜਿਹਾ ਸਮਾਂ ਵਿਹਲਾ ਸਾਂ ਤੇ ਜੋ ਆંકੜੇ ਨਿਕਲੇ ਮੈਂ ਤੁਹਾਡੇ ਨਾਲ ਸੰਖੇਪ ਦੇ ਵਿੱਚ, ਕਿਉਂਕਿ ਸਮਾਂ ਥੋੜਾ ਹੁੰਦਾ, ਸੰਖੇਪ ਦੇ ਵਿੱਚ ਜੇ ਤੁਹਾਨੂੰ ਦੱਸਾਂ ਤੇ 2011 ਦੀ ਮਰਦਮਸ਼ੁਮਾਰੀ ਜਿਹੜੀ ਹੋਈ ਸੀ ਨਾ, ਉਹਦੇ ਚ 1 ਤੋਂ ਵੱਧ ਜਿਹੜੇ ਵਿਆਹ, ਉਹਨਾਂ ਦਾ ਅੰਕੜਾ ਇਸ ਤਰ੍ਹਾਂ ਸੀ ਕਿ ਮੁਸਲਮਾਨਾਂ ਚ 5.7%, ਹਿੰਦੂਆਂ ਚ 5.8%, ਬੋਧੀਆਂ ਚ 7.9%, ਜੈਨੀਆਂ ਚ 6.7%, ਆਦੀਵਾਸੀਆਂ ਚ 15.25%। ਹੁਣ ਦੇਖੋ ਇੱਥੇ ਮੁਸਲਮਾਨ ਹੈ ਜਿਹੜੇ ਬਹੁ ਗਿਣਤੀ ਦੇ ਮਾਮਲੇ ਚ ਸਭ ਤੋਂ ਥੋੜੇ ਆ। ਔਰ ਜੇ ਆਪਾਂ ਜਿਵੇਂ ਤਾਰਾ ਪੱਛੀ ਕਹਿੰਦੀ ਹੈ ਕਿ ਹਿੰਦੂਆਂ ਦੇ ਹੀ ਅੰਗ ਨੇ ਬੋਧੀ, ਸਿੱਖ, ਜੈਨੀਏ, ਜੇ ਉਹਨਾਂ ਸਾਰਿਆਂ ਨੂੰ ਲਾ ਦਈਏ ਤੇ ਇਹ ਅੰਕੜਾ 20% ਦੇ ਕਰੀਬ ਚਲੇ ਜਾਂਦਾ।
ਮੁਸਲਮਾਨਾਂ ਦਾ ਤੇ ਹੈ ਹੀ ਬਹੁ ਗਿਣਤੀ ਦਾ ਬਹੁ ਵਿਆਹਾਂ ਦਾ ਜਿਹੜਾ ਅੰਕੜਾ ਉਹ ਹੈ ਹੀ ਸਾਰਾ ਮੈਂ ਦੱਸਿਆ ਜਿਵੇਂ ਤੁਹਾਨੂੰ ਕਿ 5.7% ਹੈ। ਤੇ ਜੇ ਇਦਾਂ ਹੀ ਆਪਾਂ ਜੁਮਲਾ ਤਲਾਕਸ਼ੁਦਾ ਬੀਬੀਆਂ ਦੀ ਗੱਲ ਕਰੀਏ 68% ਇਹਨਾਂ ਚੋਂ ਹਿੰਦੂ ਬੀਬੀਆਂ ਔਰ ਸਿਰਫ ਤੇ ਸਿਰਫ ਜੁਮਲਾ ਤਲਾਕਸ਼ੁਦਾ ਚੋਂ 23% ਮੁਸਲਮਾਨ ਬੀਬੀਆਂ ਨੇ। ਔਰ ਇਹ ਤੋਂ ਵੀ ਅੱਗੇ ਚਲੇ ਜਾਈਏ ਵਿਆਹ ਪਿੱਛੋਂ ਜਿਹੜੀਆਂ ਅਲੈਦਗੀਆਂ ਹੁੰਦੀਆਂ ਮਤਲਬ ਕਿ ਜੋੜੇ ਅਲੱਗਾ ਹੋ ਜਾਂਦੇ ਆ ਉਹ ਹਿੰਦੂਆਂ 'ਚ 1000 ਜੋੜੇ ਪਿੱਛੇ 5.5 ਰੇਸ਼ੋ ਹੈ ਔਰ ਜਦ ਕਿ ਮੁਸਲਮਾਨਾਂ ਦੀ ਜਿਹੜੀ ਰੇਸ਼ੋ ਹੈ ਉਹ ਕਿਤੇ ਥੋੜੀ ਹੈ ਇਹਦੇ ਤੋਂ। ਔਰ ਇੱਕ ਚੀਜ਼ ਹੋਰ ਜਿਹੜੀ ਬੜੀ ਦਿਲਚਸਪ ਆ ਉਹ ਇਹ ਹੈ ਕਿ ਇਹਨਾਂ ਜਿਹੜੇ ਸਾਰੇ ਵਿਆਹਾਂ ਦੇ ਵਿੱਚ ਜਾਂ ਸਾਰੇ ਤਲਾਕਾਂ ਦੇ ਵਿੱਚ ਜਿਹੜੀ ਰੇਸ਼ੋ ਨਿਕਲਦੀ ਹੈ ਅਲੈਦਗੀਆਂ ਦੇ ਮਾਮਲੇ 'ਚ ਅਲੈਦਗੀ ਦੇ ਮਾਮਲੇ 'ਚ ਤੇ ਇੱਥੋਂ ਤੱਕ ਨੇ ਮੋਦੀ ਸਾਹਿਬ ਆਪ ਹੀ ਉਹ ਦੇਖੋ ਆਪਦੀ ਵਾਈਫ ਨੂੰ ਨਾ ਉਧਰ ਛੱਡਿਆ ਨਾ ਉਧਰ ਛੱਡਿਆ। ਅਲੈਦਗੀਆਂ 'ਚ ਕੁਝ ਇਹੋ ਜਿਹੇ ਮਸਲੇ ਆ ਕਿ ਜਿਹੜੇ ਲਟਕੇ ਰਹਿੰਦੇ ਆ ਹਿੰਦੂ ਸਮਾਜ ਦੇ ਵਿੱਚ। ਹਿੰਦੂ ਮੈਰਿਜ ਐਕਟ ਦੇ ਅਧੀਨ ਜਿਹੜੇ ਵਿਆਹ ਉਹ ਸਾਲਾਂ ਬੱਧੀ ਤੱਕ ਨਾ ਤਲਾਕ ਇੱਧਰ ਨਾ ਤਲਾਕ ਉਧਰ ਤੇ ਮੁਸਲਮਾਨ ਇਸ ਪੱਖੋਂ ਬਿਲਕੁਲ ਬਹੁਤ ਥੋੜੀ ਰੇਸ਼ੋ ਤੇ ਨੇ ਕਿ ਉਹਨਾਂ ਦੇ ਇਸ ਤਰ੍ਹਾਂ ਦੇ ਮਸਲੇ ਨਹੀਂ ਲਟਕਦੇ ਹਾਲਾਂਕਿ 3 ਤਲਾਕ ਦੀ ਇੱਕ ਸਮੱਸਿਆ। ਸੋ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਰੇਸ਼ੋ ਦੇ ਵਿੱਚ ਇਹ ਸਾਫ਼ ਹੋ ਜਾਂਦਾ ਕਿ ਇਹ ਇੱਕ ਸਿਰਫ ਕਿਸੇ ਧਰਮ ਵਿਸ਼ੇਸ਼ ਦੀ ਸਮੱਸਿਆ ਨਹੀਂ, ਇਹ ਸਮੱਸਿਆ ਹੈ ਸਮਾਜੀ। ਔਰ ਜਦੋਂ ਆਪਾਂ ਕਿਸੇ ਸਮਾਜੀ ਸਮੱਸਿਆ ਦੀ ਗੱਲ ਕਰਨੀ ਹੈ ਤੇ ਫਿਰ ਉਹਨੂੰ ਉਸ ਚੌਕਟੇ ਦੇ ਵਿੱਚ ਰੱਖ ਕੇ ਤੋਲਣਾ ਚਾਹੀਦਾ, ਸਾਰੇ ਸਮਾਜ ਦੇ ਚੌਕਟੇ 'ਚ ਰੱਖ ਕੇ ਤੋਲਣਾ ਚਾਹੀਦਾ। ਵਾਰ-ਵਾਰ ਇੱਕ ਜਮਾਤ ਨੂੰ ਜਾਂ ਇੱਕ ਧਰਮ ਨੂੰ ਨਿਸ਼ਾਨਾ ਬਣਾਉਣਾ ਮੇਰੇ ਖਿਆਲ ਦੇ ਨਾਲ ਇਹ ਸਿਆਣਪ ਨਹੀਂ ਹੈ। ਸਿਆਣਪ ਨਹੀਂ ਹੈ ਜੀ, ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਮੰਤਰੀ ਗਾਇਤਰੀ ਪ੍ਰਜਾਪਤੀ ਨੂੰ ਜ਼ਮਾਨਤ ਦੇਣ ਵਾਲਾ ਜੱਜ ਸਸਪੈਂਡ ਹੋਇਆ। ਦੇਖੋ ਗਾਇਤਰੀ ਪ੍ਰਜਾਪਤੀ ਸੀ ਨਾ ਜਿਹੜਾ ਕਿਸੇ ਸਮੇਂ ਰਾਜ ਕਰਨਵੀਰ ਸਿੰਘ ਜੀ ਇਹ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਾ ਬੰਦਾ ਸੀ। ਗਰੀਬੀ ਰੇਖਾ ਤੋਂ ਹੇਠਾਂ ਦਾ ਮਤਲਬ ਜਿਹਦੀ ਆਮਦਨ ਬਹੁਤ ਜ਼ਿਆਦਾ ਥੋੜੀ ਹੁੰਦੀ ਹੈ, ਜਿਹਦੀ ਆਮਦਨ ਲਾ ਲਓ ਕਿ ਮੇਰੇ ਖਿਆਲ ਦੇ ਨਾਲ 100 ਤੋਂ ਵੀ ਥੱਲੇ ਹੋਵੇ ਦਿੰਦੀ ਉਹਨੂੰ ਇਹ ਗਿਣਦੇ ਆ। ਤੇ ਇਹ BPL ਕਾਰਡ ਹੋਲਡਰ ਸੀ, ਜਾਨੀ ਆ ਜਿਹੜਾ ਰਾਸ਼ਨ ਪਾਣੀ ਆਉਂਦਾ ਕੇਂਦਰੀ ਸਰਕਾਰ ਵੱਲੋਂ ਇਹ ਰਾਸ਼ਨ ਕਾਰਡ ਬਣਾ ਕੇ ਤੇ ਉਹ ਰਾਸ਼ਨ ਲੈ ਕੇ ਆਪਦਾ ਗੁਜ਼ਰ ਬਸਰ ਕਰਦਾ ਸੀ। BPL ਕਾਰਡ ਹੋਲਡਰ ਸੀ। ਤੇ ਇੱਕ ਦਿਨ ਐਸਾ ਇਹ ਸਮਾਜਵਾਦੀਆਂ ਦੇ ਪੈਰਾਂ 'ਚ ਡਿੱਗਿਆ ਜਾਂ ਕਹਿ ਲਈਏ ਕਿ ਆਪਣੀ ਤਕਦੀਰ ਸਵਾਰਨ ਚਲੇ ਗਿਆ ਉਹਨਾਂ ਕੋਲ ਮੁਲਾਇਮ ਸਿੰਘ ਯਾਦਵ ਹੋਰਾਂ ਕੋਲ ਕਿ ਫਿਰ ਇਹ BPL ਤੋਂ ਦਵਾ ਦਵ BMW तक पहुंच गया। BPL वाला BMW वाला हो गया और बहुत सारा पैसा कुटिया ने बहुत सारा धन कमाया। गायत्री प्रजापति का यूपी च नाम गूंजदा सी क्योंकि ये सी खनन मंत्री भाव माइनिंग मिनिस्टर। ते माइनिंग दे विच तुहानूं पता है पंजाब दे विच देख लो माइनिंग दा किड्डा वड्डा कारोबार है, वो यूपी साडे नाल 5 गुना वड्डा ते यूपी च किड्डा वड्डा कारोबार सी ते जिहदे घरां च जाके ये चौंकियां भरदा सी मुलायम यादव। वो तो खास तौर पर तुहानूं पता ही है खुला देण वाले बंदे आ। राजिਆਂ ਦੇ ਘਰ ਚ ਮੋਤੀਆਂ ਦਾ ਕਾਲ ਕੋਈ ਨਹੀਂ ਸੀ ਤੇ ਇਹਨੇ ਫਿਰ ਰੱਜ ਕੇ ਥਾਲ ਲੁੱਟੇ ਮੋਤੀਆਂ ਦੇ। ਬਾਅਦ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਹਦੇ ਤੇ ਮੁਕੱਦਮਾ ਦਰਜ ਹੋ ਗਿਆ ਸੀ ਐਤਕੀ ਰੇਪ ਦਾ। ਇੱਕ ਬੀਬੀ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਗੁਹਾਰ ਲਾਈ ਸੀਗੀ ਕਿ ਇਹਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ, ਜਿਹਦੇ ਸਾਥੀਆਂ ਨੇ ਵੀ ਕੀਤਾ ਔਰ ਨਾਲ ਉਹਨੇ ਕਿਹਾ ਸੀਗਾ ਕਿ ਇਹਨਾਂ ਨੇ ਮੇਰੀ 12-13 ਸਾਲ ਦੀ ਇੱਕ ਬੱਚੀ ਸੀ ਉਹਦੇ ਤੇ ਵੀ ਬੁਰੀ ਅੱਖ ਰੱਖੀ ਆ। ਸੁਪਰੀਮ ਕੋਰਟ ਦੇ ਹੁਕਮਾਂ ਤੇ ਇਹਦੇ ਖਿਲਾਫ ਪਰਚਾ ਦਰਜ ਹੋ ਗਿਆ ਸੀ। ਪਰਚਾ ਦਰਜ ਹੋਣ ਤੋਂ ਬਾਅਦ ਇਹਦੀ ਗ੍ਰਿਫਤਾਰੀ ਹੋ ਗਈ ਸੀਗੀ ਮੇਰੇ ਖਿਆਲ ਦੇ ਨਾਲ 15 ਮਾਰਚ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਗਏ ਨੂੰ ਹਾਲੇ ਲਾ ਲਓ 15 ਮਾਰਚ ਤੋਂ ਜੇ ਆਪਾਂ ਹੁਣ ਆਈਏ 1.5 ਮਹੀਨਾ ਹੀ ਹੋਇਆ। 1.5 ਮਹੀਨੇ ਤੋਂ ਵੀ ਪਹਿਲਾਂ ਇਹਨੂੰ ਕੱਲ ਬੇਲ ਮਿਲ ਗਈ ਔਰ ਬੇਲ ਜਿਹਨੇ ਜੱਜ ਨੇ ਦਿੱਤੀ ਉਸ ਜੱਜ ਨੇ ਇਹ ਕਿਹਾ ਕਿ ਜਿਹੜੀ ਸਹਿਮਤੀ ਦੇ ਨਾਲ ਇਸ ਤਰ੍ਹਾਂ ਦੀ ਰਿਲੇਸ਼ਨਸ਼ਿਪ ਹੁੰਦੀ ਹੈ ਜਾਂ ਕੋਈ ਵੀ ਬੰਦਾ ਜਿਨਸੀ ਸੰਬੰਧ ਬਣਾਉਂਦਾ ਆਪਸੀ ਸਹਿਮਤੀ ਨਾਲ ਉਹਨੂੰ ਬਲਾਤਕਾਰ ਨਹੀਂ ਮੰਨਿਆ ਜਾ ਸਕਦਾ। ਉਹਨੇ ਚੱਕੇ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਜਦੋਂ ਦੇਖਿਆ ਕਿ ਏਡਾ ਹਾਈ ਪ੍ਰੋਫਾਈਲ ਕੇਸ ਆ ਤੇ ਇੰਨੇ ਘੱਟ ਦਿਨਾਂ ਦੇ ਵਿੱਚ ਜਿਹੜੇ ਬਹੁਤ ਘੱਟ ਹਿਰਾਸਤੀ ਦਿਨ ਬਣਦੇ ਇੰਨੇ ਘੱਟ ਦਿਨਾਂ ਦੇ ਵਿੱਚ ਇਹ ਜ਼ਮਾਨਤ ਲੈ ਗਿਆ। ਉਹਨਾਂ ਨੇ ਨਾਲ ਦੀ ਨਾਲ ਚੈਲੰਜ ਕੀਤਾ ਉਹ ਜਿਹੜਾ ਜਸਟਿਸ ਮਿਸ਼ਰਾ ਸੀਗਾ ਜਿਹਨੇ ਇਹਨੂੰ ਦਿੱਤੀ ਹੈ ਜ਼ਮਾਨਤ ਉਹ ਮਿਸ਼ਰਾ ਸਾਹਿਬ ਦੀ ਉੱਥੇ ਜਾ ਕੇ ਚੈਲੰਜ ਹੋ ਗਈ ਜ਼ਮਾਨਤ। ਹਾਈ ਕੋਰਟ ਨੇ ਫੌਰੀ ਤੌਰ ਤੇ ਐਕਸ਼ਨ ਲਿਆ। ਇਹ ਜਿਹੜੀ ਜ਼ਮਾਨਤ ਦਿੱਤੀ ਸੀ ਗਾਇਤਰੀ ਪ੍ਰਜਾਪਤੀ ਉਹ ਨਾਲੇ ਰੱਦ ਕਰ ਦਿੱਤੀ, ਨਾਲੇ ਜਿਹੜੇ ਜਸਟਿਸ ਮਿਸ਼ਰਾ ਸਾਹਿਬ ਸਨ ਮਿਸ਼ਰਾ ਸਾਹਿਬ ਦੀ ਜਿਹੜੀ ਉਹਨਾਂ ਨੇ ਬਰਖਾਸਤਗੀ ਕਰ ਦਿੱਤੀ। ਤੇ ਕਮਾਲ ਦੀ ਗੱਲ ਇਹ ਹੈ ਕਿ ਭਲਕੇ ਮਿਸ਼ਰਾ ਜੀ ਨੇ ਰਿਟਾਇਰ ਹੋਣਾ ਸੀ ਸੋ ਰਿਟਾਇਰਮੈਂਟ ਤੋਂ 1 ਦਿਨ ਪਹਿਲਾਂ ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਹੁਣ ਲੋਕਾਂ 'ਚ ਚਰਚੇ 100 ਕਿਸਮ ਦੇ ਆ
ਕਿ ਜੱਜ ਜਾਂਦਾ ਜਾਂਦਾ ਵੀ ਕੁਝ ਸਮਾਨ ਘਰੇ ਲਿਜਾਣਾ ਚਾਹੁੰਦਾ ਸੀਗਾ ਤੇ ਇਹ ਸਾਰਾ ਕੁਝ ਹੈ ਜਿਹੜਾ ਉਹ ਸੌਦਾ ਪਤਾ ਵੱਜ ਗਿਆ। ਇਹ ਇਸ ਤਰ੍ਹਾਂ ਦਾ ਕੋਈ ਲੈਣ ਦੇਣ ਹੋ ਗਿਆ ਕਿ 30-35 ਦਿਨਾਂ ਦੇ ਵਿੱਚ ਜ਼ਮਾਨਤ ਮਿਲ ਜਾਣੀ, ਔਰ ਏਡੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ, ਉਹ ਵੀ ਰੇਪ ਕੇਸ ਦੇ ਵਿੱਚ। ਹੈਰਾਨ ਕਰਤਾ ਸੀ ਸਾਰਿਆਂ ਨੂੰ। ਚਲੋ ਇਸ ਮਾਮਲੇ ਨੂੰ ਆਪਾਂ ਦੂਜੇ ਪੱਖ ਤੋਂ ਵੀ ਜੇ ਲੈ ਲਈਏ, ਜੋ ਜੱਜ ਨੇ ਗਰਾਊਂਡ ਤਿਆਰ ਕੀਤਾ ਕਿ ਹੋ ਸਕਦਾ ਉਹਦੇ 'ਚ ਸੱਚਾਈ ਹੋਵੇ, ਪਰ ਕੋਈ ਬਿਆਨ ਨਹੀਂ, ਕੋਈ ਹਾਲੇ ਤੱਕ ਗਵਾਹੀ ਨਹੀਂ। ਤੁਸੀਂ ਆਪਣੀ ਜੱਜਮੈਂਟ ਦੇ ਹਿਸਾਬ ਨਾਲ ਹੀ ਇਹ ਤੈਅ ਕਰੀ ਜਾਂਦੇ ਹੋ ਕਿ ਨਹੀਂ ਜੀ ਇਹ ਕੇਸ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਇਆ। ਸੋ ਹਾਈ ਕੋਰਟ ਨੇ ਇਹ ਕਿਹਾ ਕਿ ਜੱਜਮੈਂਟ ਵਾਲਾ ਜਿਹੜਾ ਫੰਡ ਹੈ ਉਹ ਨਹੀਂ ਚੱਲੇਗਾ। ਸੋ ਹੁਣ ਗਾਇਤਰੀ ਪ੍ਰਜਾਪਤੀ ਤੇ ਵੀ ਤਲਵਾਰ ਲਟਕ ਗਈ ਹੈ। ਨਾਲ ਉਹ ਜਿਵੇਂ ਕਹਿੰਦੇ ਸੀ ਕਿ ਆਪ ਤੋਂ ਡੁੱਬੇ ਵੀ ਪਾਉਂਦੇ ਆ, ਨਾਲ ਜਜਮਾਨ ਵੀ ਡੁੱਬੇ, ਨਾਲ ਉਹਨੂੰ ਵੀ ਲੈ ਕੇ ਬਹਿ ਗਿਆ। ਇਹ ਫਸਲ ਉਹਦੀ ਪੱਕੀ ਸੀ, ਪੱਕੀ ਫਸਲ ਤੇ ਗੜੇ ਪੈ ਗਏ ਆ, ਉਹ ਵੀ ਪਛਤਾਉਂਦਾ ਹੋਊ, ਇਹ ਵੀ ਪਛਤਾਉਂਦਾ ਹੋਊ। ਵੈਸੇ ਗਾਇਤਰੀ ਪ੍ਰਜਾਪਤੀ ਨਾਲ ਤੇ ਉਹ ਹੋਈ, ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ 'ਚ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੱਕ ਦੂਜੀ ਤਿਆਰ। ਮੈਨੂੰ ਲੱਗਦਾ ਕੱਲ ਨੂੰ ਜੇ ਇਸ ਮਸਲੇ ਦੀ ਜਾਂਚ ਪੜਤਾਲ ਹੋ ਗਈ, ਜੇ ਕੱਲ ਨੂੰ ਕੋਈ ਹੋਰ ਐਂਗਲ ਲੱਭ ਗਿਆ ਤੇ ਇਹਦੇ ਤੇ ਇੱਕ ਕੇਸ ਹੋਰ ਠੁੱਕ ਜਾਣਾ। ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਯੂਪੀ ਵਿੱਚ ਹੋਇਆ ਪੈਟਰੋਲ ਪੰਪਾਂ ਦੇ ਉੱਤੇ ਲੁੱਟ ਦਾ ਘੁਟਾਲਾ ਉਜਾਗਰ। ਦੇਖੋ, ਲੁੱਟ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇੱਥੇ ਅਸ਼ਰਾਰ ਸਾਹਿਬ ਨੇ ਉਹ ਸ਼ਾਇਰ ਉਹ ਕਹਿੰਦੇ ਹੁੰਦੇ ਸੀ ਕਿ ਬੂढ़े बच्चे सब दुखिया हैं, दुखिया नर है दुखिया नारी, बस्ती बस्ती लूट मची है, सब बनिए हैं सब व्यापारी। सो इत्थे सारे बनिए हैं, सारे व्यापारी है। ਜਿਹਦਾ ਦਾਲ ਲੱਗ ਗਿਆ ਉਹ ਤਰ ਗਿਆ ਤੇ ਜਿਹੜਾ ਵਿਸਾਖ ਆ ਗਿਆ ਥੋੜਾ ਜਿਹਾ ਡੁੱਬ ਗਿਆ। ਇੱਥੇ ਇਹੋ ਕੁਝ ਹੀ ਚੱਲੀ ਜਾਂਦਾ ਹੈ। ਪਰ ਹੈਰਾਨ ਹੋ ਜਾਓਗੇ ਰਾਜ ਕਰਨਵੀਰ ਸਿੰਘ ਜੀ ਕਿ ਹਿੰਦੁਸਤਾਨ ਵਰਗੇ ਮੁਲਕ ਦੇ ਵਿੱਚ ਠੱਗਾਂ ਦੀ ਕਿੰਨੀ ਜ਼ਿਆਦਾ ਵੱਡੀ ਤਕਨੀਕ ਆ। ਮੈਂ ਕਹਿੰਦਾ ਕਿ ਦੰਗ ਰਹਿ ਗਏ। ਵੱਡੇ ਵੱਡੇ ਇੰਜੀਨੀਅਰ ਵੀ ਮੱਥੇ ਤੇ ਹੱਥ ਮਾਰ ਕੇ ਬਹਿ ਗਏ ਹੋਣੇ ਆ, ਵੱਡੇ ਵੱਡੇ ਸਾਇੰਟਿਸਟ ਵੀ ਇੱਕ ਵਾਰੀ ਸੋਚਣ ਲੱਗ ਪਏ ਹੋਣੇ ਆ ਕਿ ਸਭ ਪਰੇ ਤੋਂ ਪਰੇ ਆ ਜੀ। ਇੱਥੇ ਸਾਡੇ ਹੋਇਆ ਇਹ ਕਿ ਪੈਟਰੋਲ ਪੰਪਾਂ ਦੀ ਚੈਕਿੰਗ ਵਾਸਤੇ, ਵੇਖੋ ਯੋਗੀ ਵਿਚਾਰਧਾਰਕ, ਜਿੱਦਾਂ ਮਰਜ਼ੀ ਵਿਚਾਰਧਾਰਕ ਵਖਰੇਵਾ ਹੋਵੇ, ਯੋਗੀ ਕੁਝ ਕੰਮ ਉੱਥੇ ਬਹੁਤ ਬਿਹਤਰੀਨ ਕਰਦਾ ਪਿਆ। ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਕਿ ਇਹਨੇ ਇੱਕ ਸਪੈਸ਼ਲ ਟਾਸਕ ਫੋਰਸ ਬਣਾ ਦਿੱਤੀ, ਆਖਿਆ ਕਿ ਜਾ ਕੇ ਪੈਟਰੋਲ ਪੰਪਾਂ ਦੀ ਚੈਕਿੰਗ ਕਰੋ, ਲੋਕਾਂ ਨੂੰ ਪ੍ਰੋਪਰ ਤੇਲ ਜਿਹੜਾ ਪੈਸੇ ਬਦਲੇ ਮਿਲਦਾ ਜਾਂ ਉਹਦੇ 'ਚ ਕੋਈ ਖੋਟ, ਕੋਈ ਹੇਰਾਫੇਰੀ ਹੈ। ਉਹਨਾਂ ਨੇ ਜਦੋਂ ਚੈਕਿੰਗ ਕੀਤੀ ਤੇ ਉਹ ਦੰਗ ਰਹਿ ਗਏ। ਕੁਝ ਪੈਟਰੋਲ ਪੰਪਾਂ ਦੇ ਵਿੱਚ ਚਿਪ ਲੱਗੀ ਹੋਈ ਸੀ, ਔਰ ਚਿਪ ਐਸੀ ਲੱਗੀ ਸੀ ਜਿਹੜੀ ਰਿਮੋਟ ਤੇ ਚੱਲਦੀ ਸੀ। ਰਿਮੋਟ ਕਿੱਡਾ ਕੁ, ਜਿੱਡੀ ਕੁ ਸੀਖਾਂ ਵਾਲੀ ਡੱਬੀ ਹੁੰਦੀ ਹੈ, ਤੀਲਾਂ ਵਾਲੀ ਡੱਬੀ, ਮਾਚਿਸ ਜਿਹਨੂੰ ਕਹਿੰਦੇ ਨੇ ਆਪਾਂ, ਏਡੀ ਕੁ ਰਿਮੋਟ। ਹੁਣ ਉਹ ਜਿਹੜਾ ਬੰਦਾ ਨਾਲ ਬੈਗ ਜਿਹਾ ਫੜੀ ਫਿਰਦੇ, ਜਿੱਦਾਂ ਕਰਿੰਦੇ ਤੁਹਾਡੇ ਤੇ ਇੱਧਰ ਮੇਰੇ ਖਿਆਲ ਨਾਲ ਗੈਸ ਸਟੇਸ਼ਨ ਹੁੰਦੇ ਆ, ਸਾਡੇ ਇੱਧਰ ਪੈਟਰੋਲ ਪੰਪ ਕਹਿ ਦਿੰਦੇ ਆ, ਤੇ ਉਹ ਇੱਥੇ ਉਹ ਝੋਲਾ ਜਿਹਾ ਫੜੀ ਫਿਰਦੇ ਆ, ਉਹ ਝੋਲਾ ਜਿਹਾ ਫੜ ਕੇ ਤੁਰੇ ਫਿਰਦੇ ਲਾਗੇ ਬੰਨੇ। ਉਹ ਜਦੋਂ ਤੇਲ ਪਾਉਣ ਲੱਗਦੇ ਤਾਂ ਨਾਲ ਦੀ ਨਾਲ ਹੀ ਉਹ ਦੱਸਦੇ ਮੁੱਠ 'ਚ ਰੱਖੀ ਹੁੰਦੀ ਸੀ, ਰਿਮੋਟ ਬਟਨ ਨੱਪ ਦਿੰਦੇ। ਉਹਦੇ ਨਾਲ ਹੁੰਦਾ ਕੀ ਸੀ ਕਿ ਜਿਹੜੀ ਡਿਸਪਲੇ ਤੇ ਪਲਸ ਆਉਂਦੀ ਹੈ ਉਹ ਬਿਲਕੁਲ ਸਹੀ ਹੁੰਦੀ ਸੀ, ਤੇ ਇੱਕ ਨਿਸ਼ਚਿਤ ਥਾਂ ਤੇ ਜਾ ਕੇ ਜਿਹੜਾ ਪੈਟਰੋਲ ਹੁੰਦਾ ਸੀ, ਨੋਜ਼ਲ ਦੇ ਵਿੱਚੋਂ ਆਉਂਦਾ ਪੈਟਰੋਲ, ਉਹ ਬੰਦ ਹੋ ਜਾਂਦਾ ਸੀ। ਮਤਲਬ ਜੇ ਕਿਸੇ ਨੇ ਲੀਟਰ ਪਾਉਣਾ ਤੇ ਉਹਦੇ ਵਿੱਚ 900 ml ਪੈ ਗਿਆ ਜਾਂ ਜਿੰਨਾ 950 ml ਪੈ ਗਿਆ, ਉੱਥੇ ਜਾ ਕੇ ਨਿਸ਼ਚਿਤ ਥਾਂ ਤੇ ਉੱਥੋਂ ਤੇਲ ਬੰਦ ਹੋ ਜਾਣਾ ਤੇ ਡਿਸਪਲੇ ਤੇ ਉਹ ਨੰਬਰਿੰਗ ਚੱਲੀ ਜਾਣੀ ਹੈ। ਸੋ ਇਹ ਇੱਕ ਉਹਨਾਂ ਦਾ ਲੁੱਟਣ ਦਾ ਢੰਗ ਸੀ। ਹੁਣ ਇਸ ਲੁੱਟ ਦਾ ਸ਼ਿਕਾਰ ਲੋਕੀ ਕਦੋਂ ਤੋਂ ਹੋ ਰਹੇ ਸੀ, ਇੱਕ ਬੜਾ ਅਹਿਮ ਸਵਾਲ ਆ। ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਚਿਪ ਨਿਰਮਾਤਾ ਸੀਗੇ, ਉਹਨਾਂ ਨੂੰ ਜਦੋਂ ਫੜਿਆ ਗਿਆ, ਉਹਨਾਂ ਕਿਹਾ ਜੀ 1000 ਚਿਪ ਤੇ ਅਸੀਂ ਵੇਚੀ ਆ, ਔਰ ਲਾ ਕੇ ਅਸੀਂ ਜਿੱਦਾਂ ਆਪਣੇ ਘਰਾਂ 'ਚ ਟੈਲੀਵਿਜ਼ਨ ਕਨੈਕਸ਼ਨ ਹੀ ਲਵਾ ਲੈਂਦੇ ਜਾਂ DTH ਲਵਾ ਲੈਂਦੇ ਆ, ਤੇ ਉਹ ਸਾਨੂੰ ਕਹਿ ਕੇ ਜਾਂਦੇ ਆ ਕਿ ਜਦੋਂ ਵੀ ਕਿਤੇ ਲੋੜ ਹੋਵੇ ਸਾਨੂੰ ਬੁਲਾ ਲਿਓ, ਅਸੀਂ ਤੁਹਾਨੂੰ ਘਰੇ ਆ ਕੇ ਸਰਵਿਸ ਫ੍ਰੀ ਪ੍ਰੋਵਾਈਡ ਕਰਾਂਗੇ। ਸੋ ਉਹ ਕਹਿੰਦੇ ਸੀ ਅਸੀਂ ਚਿੱਪਾਂ ਜਿਹੜੀਆਂ ਲਾਈਆਂ ਉਹ ਜੇ ਕਿਤੇ ਖਰਾਬ ਵੀ ਹੋ ਜਾਂਦੀਆਂ ਤੇ ਜਾ ਕੇ ਠੀਕ ਕਰਕੇ ਆਉਂਦੇ ਸਾਂ, ਬਕਾਇਦਾ ਸਾਡੀ ਗਰੰਟੀ ਹੁੰਦੀ ਸੀ। ਤੇ 1000 ਉਸ ਬੰਦੇ ਨੇ ਜਿਹੜਾ ਇਹਨਾਂ ਦਾ ਸਰਗਨਾ ਸੀਗਾ ਚਿੱਪ ਬਣਾਉਣ ਵਾਲਿਆਂ ਦਾ, ਉਹ ਕਹਿੰਦਾ ਕਿ 1000 ਚਿੱਪ ਅਸੀਂ ਯੂਪੀ ਦੇ ਪੈਟਰੋਲ ਪੰਪਾਂ ਤੇ ਫਿੱਟ ਕੀਤੀ ਹੈ। ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਇੱਕ ਗਰੋਹ ਨੇ 1000 ਚਿੱਪ ਫਿੱਟ ਕੀਤੀ ਹੈ, ਤੇ ਯੂਪੀ ਪੂਰੇ ਦੇ ਵਿੱਚ ਦੱਸਦੇ ਆ ਕਿ ਲਗਭਗ 6000 ਪੈਟਰੋਲ ਪੰਪ ਆ। 6000 ਪੈਟਰੋਲ ਪੰਪ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਹੁਣ ਕਿੰਨਾ ਜ਼ਿਆਦਾ ਉੱਥੇ ਇਹ ਤੇਲ ਦੇ ਮਾਰਫਤ ਕਿੰਨੀ ਜ਼ਿਆਦਾ ਲੁੱਟ, ਉੱਥੇ ਕਿੰਨਾ ਜ਼ਿਆਦਾ ਇਹਨਾਂ ਨੇ ਉੱਥੇ ਪੈਸਾ ਜਿਹੜਾ ਲੋਕਾਂ ਦਾ ਬੋਝਾਂ ਚੋਂ ਅਜਾਈ ਕਢਾ ਲਿਆ। ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਇਕੱਲਾ ਯੂਪੀ ਹੈ, ਹੋ ਸਕਦਾ ਹੈ
ਪੰਜਾਬ, ਹਰਿਆਣਾ ਜਾਂ ਦਿੱਲੀ, ਇਹਨਾਂ ਦੇ ਵਿੱਚ ਵੀ ਇਹੋ ਜਿਹੀਆਂ ਚਿੱਪਾਂ ਜਿਹੜੀਆਂ ਲੱਗੀਆਂ ਹੋਣ। ਸਾਡੇ ਪੰਜਾਬ ਦੇ ਵਿੱਚੋਂ ਆਮ ਹੀ ਅਸੀਂ ਦੇਖਦੇ ਪੈਟਰੋਲ ਪੰਪ ਹੈ ਜਿਹੜੇ ਸੀਲ ਹੋ ਜਾਂਦੇ ਆ, ਕਦੇ ਉਹ ਘੱਟ ਪਾਉਂਦੇ ਫੜੇ ਜਾਂਦੇ ਆ, ਕਦੇ ਸੁਧਾ ਹੀ ਪਾਣੀ ਪਾ ਦਿੰਦੇ ਆ, ਉਹ ਫੜੇ ਜਾਂਦੇ ਆ। ਪਰ ਪਤਾ ਨਹੀਂ ਕਿਉਂ ਹਫ਼ਤੇ ਬਾਅਦ, 10 ਦਿਨਾਂ ਬਾਅਦ, 20 ਦਿਨਾਂ ਬਾਅਦ ਉਹ ਫੇਰ ਜਿਹੜੇ ਪੈਟਰੋਲ ਪੰਪ ਚਾਲੂ ਹਾਲਤ 'ਚ ਮਿਲਦੇ ਆ। ਇਹ ਸਾਰਾ ਕੁਝ ਜੋ ਹੋਣ ਡਿਆ ਉਸ ਇੱਥੇ ਦੱਸਦਾ ਕਿ ਇੱਥੇ ਕੁਝ ਵੀ ਸਹੀ ਨਹੀਂ। ਇੱਥੇ ਦੁੱਧ ਤੋਂ ਲੈ ਕੇ ਪੈਟਰੋਲ ਤੱਕ ਜਿਹਦਾ ਦਾ ਲੱਗਦਾ, ਜਿੰਨਾ ਕੁ ਦਾ ਲੱਗਦਾ ਉਹ ਲਾਈ ਜਾਂਦਾ। ਮੈਂ ਕਹਾਂਗਾ ਕਿ ਯੋਗੀ ਨੇ ਸਹੀ ਕੀਤਾ, ਇਸ ਤਰ੍ਹਾਂ ਦੀ ਟਾਸਕ ਫੋਰਸ ਬਣਾ ਦਿੱਤੀ। ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਚੈਕਿੰਗ ਹੋਣੀ ਚਾਹੀਦੀ ਹੈ, ਕਿਉਂਕਿ ਉਪਭੋਗਤਾ ਨੂੰ ਉਹਦਾ ਹੱਕ ਮਿਲਣਾ ਚਾਹੀਦਾ। ਪਰ ਜੇ ਆਪਾਂ ਉੱਥੇ ਹੁਣ ਯੂਪੀ ਵਾਲੀ ਗੱਲ ਕਰੀਏ, ਮੈਂ ਮੋਟੇ ਜਿਹੇ ਅੰਦਾਜ਼ੇ 'ਚ ਇੱਕ ਹਿਸਾਬ ਲਾਇਆ ਸੀਗਾ ਕਿ ਜੇ 6000 ਪੈਟਰੋਲ ਪੰਪ ਆ, ਪੱਕਾ ਨਹੀਂ ਮੈਨੂੰ ਪਤਾ ਕਿੰਨਾ, ਪਰ ਅੰਦਾਜ਼ਨ 6000 ਆ। ਜੇ ਉਹਦੇ ਤੇ 10-10 ਐਵਰੇਜ ਲਾ ਲਈਏ ਜਾਂ 5-5 ਐਵਰੇਜ ਲਾ ਲਈਏ ਵੀ ਨੋਜ਼ਲਾਂ ਇੱਕ ਪੈਟਰੋਲ ਪੰਪ ਤੇ ਹੋਣ, ਤੇ ਉਹਦਾ ਮੋਟਾ ਜਿਹਾ ਅੰਦਾਜ਼ਾ ਲਾ ਕੇ ਜੇ ਚੱਲੀਏ, ਜੇ 10 ਇੱਕ ਤੇ ਹੋਣ ਤੇ ਫਿਰ ਸਾਲ ਦਾ 180 ਕਰੋੜ ਰੁਪਈਆ ਬਣਦਾ। ਜੇ 5 ਹੋਣ ਤੇ ਫਿਰ ਸਾਲ ਦਾ 90 ਕਰੋੜ ਰੁਪਈਆ ਬਣਦਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਸਟੇਟ 'ਚ ਇੰਨੀ ਠੱਗੀ ਉਹ ਪਤਾ ਨਹੀਂ ਕਦੋਂ ਤੋਂ ਚੱਲਦੀ ਹੋਏਗੀ, ਤੇ ਜੇ ਇਹ ਕਈ ਸਟੇਟਾਂ 'ਚ ਜਾਂ ਨਾਰਥ ਰੀਜਨ ਦੇ ਵਿੱਚ ਆ, ਅੰਦਾਜ਼ਾ ਲਾ ਲਓ ਸਹੀ ਲੱਗ ਜਾਊਗਾ ਕਿ ਕਿੰਨੀ ਜ਼ਿਆਦਾ ਲੁੱਟ ਹੁਣ ਤੱਕ ਇੱਕ ਛੋਟੀ ਜਿਹੀ ਚਿੱਪ ਨੇ ਲੋਕਾਂ ਦੀ ਕੀਤੀ ਹੋਈ ਹੈ। ਬਿਲਕੁਲ ਜੀ, ਬਿਲਕੁਲ। ਅੰਦਾਜ਼ੇ ਲੋਕਾਂ ਨੂੰ ਪਹਿਲਾਂ ਵੀ ਸੀਗੇ, ਪਰ ਕੋਈ ਇਹਨਾਂ ਦੇ ਉੱਤੇ ਕੋਈ ਐਕਸ਼ਨ ਲਵੇ ਤਾਂ ਇਸ ਚੀਜ਼ ਦੀ ਲਈ ਤਾਂ ਯੋਗੀ ਦੀ ਸ਼ਲਾਘਾ ਕਰਨੀ ਬਣਦੀ ਆ। ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਕੇਜਰੀਵਾਲ ਨੇ ਮੰਨਿਆ ਵੀ ਸਾਥੋਂ ਹੋਈ ਆ ਗਲਤੀ, EVM ਦਾ ਮਿਲਦਾ ਹੌਲੀ ਹੌਲੀ ਰੌਲਾ ਘਟਾ ਲਿਆ। ਕੇਜਰੀਵਾਲ ਸਾਹਿਬ ਦਾ ਸਿੱਧਾ ਮਿਰਜ਼ਾ ਗਾਲਬ ਵਾਲਾ ਫਾਰਮੂਲਾ, ਉਹ ਜਿਵੇਂ ਕਹਿੰਦੇ ਸੀ ਨਾ ਮਿਰਜ਼ਾ ਗਾਲਬ ਕਿ ਕੁछ इस तरह मैंने जिंदगी को आसान कर लिया, किसी से माफी मांग ली, किसी को माफ कर दिया। बस सीधा साफ है, सिंपल जिहा फंडा है। पर एक गल है कि पाले च ढिड नूं लत्तां आउंदियां, ਜਦੋਂ ਪਾਲਾ ਲੱਗਦਾ ਹੋਵੇ ਨਾ ਫੇਰ ਹੀ ਲੱਤਾਂ ਜਾ ਕੇ ਨਾ ਢਿੱਡ 'ਚ ਲੱਗਦੀਆਂ। ਉਦਾਂ ਨਹੀਂ, ਇਹਨਾਂ ਨੇ ਮਾਫੀ ਜਿਹੜੀ ਮੰਗੀ ਹੈ, ਮਾਫੀ ਉਦੋਂ ਮੰਗੀ ਹੈ ਜਦੋਂ ਇਹਨਾਂ ਤੇ ਚਫੇਰੀ ਹੋਈ ਪ੍ਰੈਸ਼ਰ ਹੈ ਜਿਹੜਾ ਉਹ ਬਿਲਡ ਅਪ ਹੋਇਆ ਜੀ। ਵਲੰਟੀਅਰਸ ਨੇ ਵੀ ਕਿਹਾ, ਕਿਉਂਕਿ EVM ਮਸ਼ੀਨਾਂ ਦੀ ਤੁਸੀਂ ਕਿੰਨਾ ਕੁ ਚਿਰ ਦੁਹਾਈ ਦੇ ਕੇ ਆਪਣੀਆਂ ਗਲਤੀਆਂ ਨੂੰ ਲੁਕਾ ਸਕਦੇ ਹੋ। ਅਖੀਰ ਤੁਹਾਡੇ ਆਪਣੇ ਲੋਕਾਂ ਨੇ ਇਸ ਚੀਜ਼ ਨੂੰ ਉਜਾਗਰ ਕਰ ਦਿੱਤਾ ਕਿ ਸਾਰਾ ਕੁਝ ਤੁਸੀਂ EVM ਤੇ ਸੁੱਟ ਕੇ ਆਪਣੀਆਂ ਗਲਤੀਆਂ ਤੋਂ ਬਰੀ ਨਹੀਂ ਜੋ ਹੋ ਸਕਦੇ। ਫਿਰ ਮੰਨਣਾ ਪਿਆ। ਔਰ ਮੈਂ ਕਹਾਂਗਾ ਕਿ ਇਸ ਗੱਲੋਂ ਅਰਵਿੰਦ ਕੇਜਰੀਵਾਲ ਠੀਕ ਆ ਕਿ ਗਲਤੀ ਮੰਨ ਲੈਂਦਾ ਹੈ, ਪਰ ਇਸ ਗੱਲੋਂ ਗਲਤ ਆ ਕਿ ਗਲਤੀ ਮੰਨ ਕੇ ਫਿਰ ਅਗਲੀ ਗਲਤੀ ਕਰ ਦਿੰਦਾ ਹੈ। ਇਸ ਗੱਲੋਂ ਗਲਤ ਹੈ। ਬਹੁਤ ਵਾਰੀ ਗਲਤੀ ਮੰਨੀ ਹੈ ਪਰ ਅਗਲੀ ਵਾਰ ਫਿਰ ਗਲਤੀ ਹੋ ਜਾਂਦੀ ਹੈ। ਕਿੰਨੀ ਕੁ ਵਾਰੀ ਤੁਹਾਨੂੰ ਲੋਕ ਮਾਫ ਕਰਨਗੇ? ਆਖਰ ਤੇ ਲੋਕ ਉਕਤਾ ਜਾਣਗੇ ਨਾ ਤੁਹਾਡੇ ਕੋਲ, ਕਿਉਂਕਿ ਮਾਫੀ ਹੁੰਦੀ ਹੈ 1 ਵਾਰੀ, 2 ਵਾਰੀ, 3 ਵਾਰੀ। ਤੇ ਜੇ ਹਰੇਕ ਵਾਰੀ ਬੰਦਾ ਗਲਤੀ ਹੋਈ ਕਰੀ ਜਾਵੇ, ਗਲਤੀ ਕਰੀ ਜਾਵੇ, ਅਗਲਾ ਕਹਿੰਦਾ ਠੀਕ ਆ, ਇਹਨੂੰ ਮਾਫੀ ਦੇ ਕੇ ਕੀ ਕਰਾਂਗੇ। ਸੋ ਅਰਵਿੰਦ ਕੇਜਰੀਵਾਲ ਨੂੰ ਸਮਝਣਾ ਪਵੇਗਾ। ਅੱਜ ਉਹਨੇ ਜੋ ਲਿਖਿਆ ਚਿੱਠੀ ਰਾਹੀਂ ਵਲੰਟੀਅਰਸ ਦੇ ਨਾਂ ਤੇ ਜਾਂ ਕਹਦੀ ਖੁੱਲਾ ਖਤ, ਉਹਦੇ 'ਚ ਨੇ ਕਿਹਾ ਕਿ ਮੈਂ ਪਿਛਲੇ 2 ਦਿਨਾਂ ਤੋਂ ਕਈ ਵਲੰਟੀਅਰਾਂ ਤੇ ਵੋਟਰਾਂ ਨਾਲ ਗੱਲ ਕੀਤੀ। ਸੱਚਾਈ ਜ਼ਾਹਰ ਹੈ, ਹਾਂ ਅਸੀਂ ਗਲਤੀਆਂ ਕੀਤੀਆਂ, ਪਰ ਅਸੀਂ ਆਤਮ ਮੰਥਨ ਕਰਾਂਗੇ ਅਤੇ ਗਲਤੀਆਂ ਸੁਧਾਰਾਂਗੇ। ਆਪਣੇ ਵਿੱਚ ਬਦਲਾਅ ਨਾ ਲਿਆਉਣਾ ਬੇਵਕੂਫੀ ਹੋਵੇਗੀ। ਵੋਟਰਾਂ ਤੇ ਵਲੰਟੀਅਰਾਂ ਲਈ ਸਾਨੂੰ ਇਹ ਕਰਨਾ ਹੀ ਹੋਵੇਗਾ, ਸਾਨੂੰ ਖੁਦ ਲਈ ਇਹ ਕਰਨਾ ਪਵੇਗਾ। ਲੋੜ ਕੁਝ ਕਰਨ ਦੀ ਹੈ, ਬਹਾਨਿਆਂ ਦੀ ਨਹੀਂ। ਇਹ ਕੰਮ ਕਰਨ ਦਾ ਵਕਤ ਹੈ, ਚਾਹੇ ਅੰਦਰ ਖਾਤੇ ਅਸੀਂ ਡਗਮਗਾਏ ਹੋਈਏ, ਪਰ ਮਹੱਤਵਪੂਰਨ ਹੈ ਕਿ ਅਸੀਂ ਮੁੜ ਸੰਭਲੀਏ। ਜਨਤਾ ਨੂੰ ਜੋ ਇੱਕ ਸਥਾਈ ਚੀਜ਼ ਚਾਹੀਦੀ ਹੈ ਉਹ ਹੈ ਪਰਿਵਰਤਨ। ਸੋ ਅਰਵਿੰਦ ਕੇਜਰੀਵਾਲ ਦੀ ਇੱਕ ਭਾਵਪੂਰਕ ਚਿੱਠੀ ਹੈ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈ। ਮੇਰੇ ਖਿਆਲ ਦੇ ਨਾਲ ਦੇਖੋ, ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ਦੇ ਵਿੱਚ ਕੀਤਾ, ਜੇ ਅੱਗੇ ਇਹ ਗਲਤੀਆਂ ਨਾ ਕਰੇ ਤੇ ਹਾਲ ਦੀ ਘੜੀ ਅਸੀਂ ਇਹਨੂੰ ਕਹਾਂਗੇ ਠੀਕ ਆ ਕਿ ਭਾਵੇਂ ਹੋਸ਼ ਦੇ ਵਿੱਚ ਉਦੋਂ ਆਏ ਜਦੋਂ ਸਾਰਾ ਕੁਝ ਲੁੱਟਿਆ ਗਿਆ, ਚਲੋ ਹੋਸ਼ ਦੇ ਵਿੱਚ ਆਏ ਤੇ ਸਹੀ ਜੀ। ਪਰ ਸਭ ਤੋਂ ਵੱਡਾ ਸਵਾਲ ਖੜਾ ਇਹ ਹੁੰਦਾ ਰਾਜਕਰਨਵੀਰ ਸਿੰਘ ਜੀ ਕਿ ਇਹ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਤੁਹਾਡੇ ਨਾਲ ਇਹੋ ਕੁਝ ਹੋਇਆ। ਪੰਜਾਬ ਦੇ ਵਿੱਚ ਜਦੋਂ ਤੁਹਾਡੇ ਵਲੰਟੀਅਰਸ ਪਿੱਟਦੇ ਸੀਗੇ ਕਿ ਟਿਕਟਾਂ ਗਲਤ ਬੰਦਿਆਂ ਨੂੰ ਦੇ ਦਿੱਤੀਆਂ, ਪੰਜਾਬ ਦੇ ਵਿੱਚ ਜਦੋਂ ਸੁੱਚਾ ਸਿੰਘ ਛੋਟੇਪੁਰ ਦਾ ਰੌਲਾ ਪਿਆ, ਤੁਸੀਂ ਕਿਹਾ ਜੀ ਅਸੀਂ ਉਹ ਟੇਪ ਜਾਰੀ ਕਰਾਂਗੇ, ਤੁਸੀਂ ਉਹ ਨਹੀਂ ਕੀਤੀ। ਫਿਰ ਤੁਸੀਂ ਪੰਜਾਬ ਦੇ ਵਿੱਚ ਸੰਜੇ ਸਿੰਘ ਜਾਂ ਦੁਰਗੇਸ਼ ਪਾਠਕ, ਇਹਨਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਜਿਹੜੀਆਂ ਆਈਆਂ ਤੁਸੀਂ ਅਣਸੁਣੀਆਂ ਕਰ ਦਿੱਤੀਆਂ। ਕਿੰਨੀਆਂ ਗਲਤੀਆਂ ਤੁਸੀਂ ਕੀਤੀਆਂ। ਪੰਜਾਬ ਲਈ ਤੁਹਾਨੂੰ ਪਹਿਲਾਂ ਇਹ ਚੀਜ਼ਾਂ ਸਵੀਕਾਰ ਕਰਨੀਆਂ ਚਾਹੀਦੀਆਂ ਸਨ, ਇਕਬਾਲ ਕਰਨੀਆਂ ਚਾਹੀਦੀਆਂ ਸਨ ਕਿ ਗਲਤੀ ਸਾਥੋਂ ਹੋਈ ਹੈ। ਜੇ ਤੁਸੀਂ ਗਲਤੀ ਮੰਨਦੇ ਹੋ ਤੇ ਜੇ ਤੁਹਾਨੂੰ ਇੰਨਾ ਹੀ ਗਲਤੀਆਂ ਤੋਂ ਡਰ ਲੱਗਦਾ ਹੈ
ਤੇ ਫਿਰ ਤੇ ਤੁਸੀਂ ਪੰਜਾਬ ਵਾਲੀ ਗਲਤੀ ਤੋਂ ਹੀ ਇਹ ਆਪਣੇ ਆਪ ਨੂੰ ਕਰ ਲੈਣਾ ਸੀਗਾ ਸਟੈਂਡ ਕਿ ਆਉਣ ਵਾਲੀਆਂ ਐਮਸੀਡੀ ਚੋਣਾਂ 'ਚ ਅਸੀਂ ਉਹ ਗਲਤੀਆਂ ਨਾ ਦੁਹਰਾਈਏ। ਪਰ ਐਮਸੀਡੀ ਚੋਣਾਂ ਦੇ ਵਿੱਚ ਵੀ ਤੇ ਗਲਤੀਆਂ ਹੋਈਆਂ ਨਾ। ਸੋ ਇੱਕ ਪਾਸੇ ਤੁਸੀਂ ਗਲਤੀਆਂ ਕਰਕੇ ਉਹਦਾ ਖਮਿਆਜ਼ਾ ਭੁਗਤਦੇ ਹੋ, ਨਾਲ ਦੀ ਨਾਲ ਫਿਰ ਤੁਸੀਂ ਉਹੀ ਗਲਤੀਆਂ ਦੁਹਰਾ ਕੇ ਫਿਰ ਕਹਿੰਦੇ ਹੋ ਕਿ ਸਾਡੇ ਤੋਂ ਗਲਤੀ ਹੋ ਗਿਆ, ਜਦ ਕਿ ਪੰਜਾਬ ਵਾਲੀ ਗਲਤੀ ਹਾਲੇ ਵੀ ਨਹੀਂ ਮੰਨਦੇ ਪਏ ਕਿ ਉੱਥੇ ਹਾਰ ਦੀ ਜ਼ਿੰਮੇਵਾਰੀ ਕਿਹਦੀ ਹੈ। ਕਿਉਂਕਿ ਦਿੱਲੀ ਇੱਕ ਉਹ ਸਟੇਟ ਹੈ ਜਿਹਨੇ ਇੱਥੇ ਸਰਕਾਰ ਬਣਾਈ ਹੈ, ਪੰਜਾਬ ਉਹ ਸਟੇਟ ਆ ਜਿਹਨੇ ਇਹਨਾਂ ਦਾ ਨੱਕ ਬਣਾਇਆ ਪੂਰੇ ਮੁਲਕ ਦੇ ਵਿੱਚ। ਨਹੀਂ ਤੇ ਲੈ ਗਏ ਸੀ ਲੱਕੋ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਵਾਲੇ, ਕਾਂਗਰਸ ਵਾਲੇ 4 ਮੈਂਬਰ ਪਾਰਲੀਮੈਂਟ ਜਿੱਤੇ ਤੇ ਉਹ ਪੰਜਾਬ 'ਚ ਜਿੱਤੇ ਆ। ਪਰ ਪੰਜਾਬ ਦੇ ਪ੍ਰਤੀ ਹੁਣ ਇਹਨਾਂ ਦੀ ਬਿਲਕੁਲ ਹੀ ਕਾਂਡਿਆ, ਉਧਰ ਕੋਈ ਗੱਲ ਹੀ ਨਹੀਂ ਕਰਦੇ ਕਿ ਜੇ ਇੱਥੇ ਗਲਤੀ ਹੋਈ ਹੈ ਤੁਹਾਡੇ ਕੋਲ ਤੇ ਫਿਰ ਪੰਜਾਬ ਦੇ ਵਿੱਚ ਵੀ ਤਾਂ ਕੋਈ ਨਾ ਕੋਈ ਗਲਤੀ ਹੋਈ ਹੈ। ਜੇ ਹੋਈ ਹੈ ਤੇ ਤੁਸੀਂ ਉਹਨੂੰ ਵੀ ਸਵੀਕਾਰ ਕਰੋ। ਜੇ ਇੱਥੇ ਤੁਸੀਂ ਵਲੰਟੀਅਰਸ ਨੂੰ ਕਹਿੰਦੇ ਕਿ ਉੱਠੋ ਆਓ, ਇੱਕ ਹੀ ਚੀਜ਼ ਸਥਾਈ ਹੈ, ਬਦਲਾਅ ਆ, ਆਪਾਂ ਬਦਲਾਅ ਲਈ ਕੰਮ ਕਰੀਏ, ਤੇ ਫਿਰ ਤੁਸੀਂ ਪੰਜਾਬ ਦਾ ਜਿਹੜਾ ਵਲੰਟੀਅਰ ਨਿੰਮੋ ਝੋਨਾ ਹੋਇਆ ਬੈਠਾ ਉਹਨੂੰ ਵੀ ਆਵਾਜ਼ ਮਾਰੋ। ਉਂਝ ਅਰਵਿੰਦ ਕੇਜਰੀਵਾਲ ਨੇ ਜਿਹੜਾ ਫੈਸਲਾ ਕੀਤਾ, ਮੇਰੇ ਖਿਆਲ ਦੇ ਨਾਲ ਅੱਜ ਜਿਵੇਂ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਦਾ ਇੱਕ ਵਿਧਾਇਕ ਦਲ ਜਿਹੜਾ ਸੀਗਾ, ਵਿਧਾਇਕਾਂ ਦਾ ਵਫਦ ਸੀਗਾ, ਉਹ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਉਹਨੇ ਮਿਲ ਕੇ ਇਹ ਗੱਲ ਆਖੀ ਹੈ ਕਿ ਪਾਰਟੀ ਦੀ ਕਮਾਂਡ ਜਿਹੜੀ ਉਹ ਸਾਂਭਦੇ ਕੁਮਾਰ ਵਿਸ਼ਵਾਸ ਨੂੰ, ਤੇ ਜਿਹੜਾ ਦਿੱਲੀ ਦਾ ਕੰਮ ਕਰ ਰਿਹਾ ਤੁਸੀਂ ਸੰਭਾਲ ਲਓ, ਇਹੀ ਆਪਾਂ ਨੂੰ ਹੁਣ ਬਚਾ ਸਕਦਾ। ਤੇ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਕੁਮਾਰ ਵਿਸ਼ਵਾਸ ਨੂੰ ਇਹ ਵਾਗਡੋਰ ਸੰਭਾਲ ਦੇਗਾ ਕਿ ਤੂੰ ਸਾਰੇ ਦੇਸ਼ ਦੇ ਵਿੱਚ ਨਿਕਲ ਜਾ, ਮੈਂ ਦਿੱਲੀ ਫੜ ਕੇ ਰੱਖਦਾ। ਪਰ ਮੈਂ ਕਹਿੰਦਾ ਕਿ ਕੁਮਾਰ ਵਿਸ਼ਵਾਸ ਦੇ ਨਾਲੋਂ ਉਹ ਬੰਦੇ ਜਿਹੜੇ ਹੱਥ ਛੁਡਾ ਕੇ ਜਾਂ ਇਥੋਂ ਧੱਕ ਕੇ ਪਾਸੇ ਕਰ ਦਿੱਤੇ ਗਏ ਆ, ਜੇ ਉਹਨਾਂ ਚੋਂ ਬੁਲਾ ਕੇ ਉਸ ਟੁੱਟੀ ਨੂੰ ਗੰਢ ਕੇ ਉਹ ਮੇਰੇ ਖਿਆਲ ਦੇ ਨਾਲ ਚੀਜ਼ ਕੀਤੀ ਜਾਵੇ ਤੇ ਬਿਹਤਰ ਰਹੇਗਾ। ਜਿਹੜੇ ਇਹਨਾਂ ਦੇ ਪੁਰਾਣੇ ਸਾਥੀ ਹੈ, ਨਵਾਂ 9 ਦਿਨ ਪੁਰਾਣੇ 100 ਦਿਨ, ਉਹ ਲੈ ਆਂਦੇ ਜਾਣ, ਪ੍ਰਸ਼ਾਂਤ ਭੂਸ਼ਣ ਵਰਗੇ, ਯੁਗਿੰਦਰ ਯਾਦਵ ਵਰਗੇ। ਤਾਂ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਗਲਤੀ ਇਹ ਮੰਨ ਲਈ ਹੈ, ਫਿਰ ਤੁਹਾਨੂੰ ਉਹ ਵੀ ਗਲਤੀਆਂ ਮੰਨ ਲੈਣੀਆਂ ਚਾਹੀਦੀਆਂ ਜਿਹੜੀਆਂ ਗਲਤੀਆਂ ਕਰਕੇ ਤੁਸੀਂ ਆਪਣੇ ਹੀਰਿਆਂ ਵਰਗੇ ਬੰਦੇ ਜਿਹੜੇ ਉਹ ਕੌਡੀਆਂ ਦੇ ਭਾਅ ਘਟਿਆ ਚ ਰੋਲ ਦਿੱਤੇ ਆ। ਸੋ ਮੈਨੂੰ ਲੱਗਦਾ ਕਿ ਉੱਥੇ ਵੀ ਮਾਫੀ ਮੰਗ ਲੈਣੀ ਚਾਹੀਦੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰੀਏ ਵੀ ਚੌਟਾਲਿਆਂ ਨੇ ਧਮਕੀ ਦਿੱਤੀ ਆ ਵੀ ਨਹੀਂ ਲੰਘਣ ਦੇਵਾਂਗੇ ਪੰਜਾਬ ਦੇ ਵਿੱਚੋਂ ਆਉਣ ਵਾਲਾ ਕੋਈ ਵੀ ਵਾਹਨ। ਇਹ ਚੌਟਾਲੇ ਕਾਹਦੇ, ਚੁਆਤੀਆਂ ਨੇ। ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ ਚ ਕਿ ਮੇਰਾ ਨਾਂ ਚੁਆਤੀ ਕੋਈ ਘਰ ਸੜਾ ਲਓ, ਬਸ ਇਹ ਘਰ ਸਾੜਨ ਨੂੰ ਫਿਰਦੇ ਆ, ਚਾਹੇ ਹਰਿਆਣਾ ਚਾਹੇ ਪੰਜਾਬ ਆ। ਵੈਸੇ ਮੈਂ ਹੈਰਾਨ ਹੈ ਇਸ ਗੱਲੋਂ ਕਿ ਜਦੋਂ ਇਹਨਾਂ ਨੂੰ ਫੜ ਕੇ ਜੇਲ੍ਹ ਚ ਪਾਤਾ ਸੀਗਾ, ਕੀ ਲੋੜ ਸੀ ਇਹਨਾਂ ਨੂੰ ਚੁੱਪ ਚਪੀਤੇ ਮੁੜ ਕੇ ਜ਼ਮਾਨਤਾਂ ਦੇਣ ਦੀ? ਬੈਠੇ ਰਹਿੰਦੇ, ਦਾਲ ਹੀ ਸੀ, ਹੋਰ ਕੁਆਂਟਲ ਦਾਲ ਲੱਗ ਜਾਂਦੀ, ਕਿਹੜਾ ਥੋੜ੍ਹ ਲੱਗੀ ਸੀ ਪੰਜਾਬ ਦੇ ਵਿੱਚ। ਉਂਝ ਵੀ ਤੇ ਆਟਾ ਦਾਲ ਇੱਥੇ ਲੱਖਾਂ ਲੋਕ ਖਾਈ ਜਾਂਦੇ ਫ੍ਰੀ ਦੀ, ਇਹਨਾਂ ਨੂੰ ਖਵਾਉਂਦੇ 2 ਮਹੀਨੇ 3 ਮਹੀਨੇ, ਆਪੇ ਇਹਨਾਂ ਦਾ ਜਿਹੜਾ ਫਤੂਰ ਸੀਗਾ ਉਹ ਨਿਕਲ ਜਾਂਦਾ। ਗਰਮੀ ਆ ਗਈ ਸੀ, ਮੁੜ ਕੇ ਰਹੀ ਸਾਰਾ ਫਤੂਰ ਨਿਕਲ ਜਾਣਾ ਸੀ। ਦੇਖੋ ਇਹ ਕਹਿ ਕੀ ਰਹੇ ਆ, ਸਿੱਧੇ ਤੌਰ ਤੇ ਇਹ ਸੰਵਿਧਾਨ ਨੂੰ ਚੈਲੰਜ ਕਰਦੇ ਪਏ, ਸਿੱਧੇ ਤੌਰ ਤੇ ਮੁਲਕ ਨੂੰ ਚੈਲੰਜ ਕਰਦੇ ਪਏ। ਇਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਅਸੀਂ ਜੁਲਾਈ ਤੱਕ ਇੰਤਜ਼ਾਰ ਕਰਾਂਗੇ, ਜੇ SYL ਦਾ ਪਾਣੀ ਨਾ ਵਗਿਆ ਤੇ ਫਿਰ ਅਸੀਂ ਪੰਜਾਬ ਤੇ ਜਿਹੜੀ ਇਧਰੋਂ ਕੋਈ ਵੀ ਗੱਡੀ ਆਊਗੀ ਪੰਜਾਬ ਦੀ ਖਾਸ ਤੌਰ ਤੇ, ਉਹ ਅਸੀਂ ਲੰਘਣ ਨਹੀਂ ਦੇਣੀ, ਸਰਕਾਰੀ ਬੱਸ ਨਹੀਂ ਲੰਘਣ ਦੇਣੀ, ਕੋਈ ਵੀ ਹੋਰ ਜਿਹੜੀ ਸਰਕਾਰੀ ਕਾਰ ਉਹ ਨਹੀਂ ਲੰਘਣ ਦੇਣੀ। ਹਾਂ, ਨਿੱਜੀ ਕਾਰ ਵਾਲੇ ਨੂੰ ਅਸੀਂ ਕੁਝ ਨਹੀਂ ਕਹਿਣਾ, ਪਰ ਉਹਨੂੰ ਲਿਖ ਕੇ ਦੇਣਾ ਪਊਗਾ ਕਿ ਉਹ SYL ਦੇ ਹੱਕ 'ਚ ਹੈ। ਦੇਖੋ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਉਹਨੂੰ ਕੁਝ ਨਹੀਂ ਕਹਿਣਾ, ਨਿੱਜੀ ਕੋਈ ਕਾਰ ਚੱਲ ਗਿਆ, ਪਰ ਉਹਨੂੰ ਮੈਮੋਰੰਡਮ ਤੇ ਸਾਈਨ ਕਰਕੇ ਦੇਣੇ ਪੈਣਗੇ ਕਿ ਉਹ SYL ਦੇ ਹੱਕ 'ਚ ਆ। ਇਹ ਤੋਂ ਵੱਡੀ ਕੋਈ ਗੁੰਡਾਗਰਦੀ ਹੋ ਸਕਦੀ ਹੈ? ਰਾਜ ਕਰਨਵੀਰ ਸਿੰਘ ਜੀ, ਦਿੱਲੀ ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ ਸੀ, ਪੰਜਾਬ ਦੇ ਵਿੱਚੋਂ ਕੁਝ ਲੋਕ ਵਿਰੋਧ ਕਰਨ ਗਏ ਸਨ, ਹਰਿਆਣੇ ਵਾਲਿਆਂ ਨੇ ਲਾ ਕੇ ਬੱਸਾਂ ਦੇ ਵਿੱਚੋਂ ਬੇਪਤ ਕੀਤਾ ਸੀ। ਉਹ ਕੜੱਤਨ ਅੱਜ ਤੱਕ ਨਹੀਂ ਗਈ, ਉਹ ਕੜੱਤਨ ਅੱਜ ਵੀ ਦੋਹਾਂ ਰਾਜਾਂ ਦੇ ਵਿੱਚ ਆ ਖਲੋਂਦੀ ਹੈ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ ਹੈ। ਸੋ ਇਹੋ ਜਿਹੀ ਗੱਲ ਹੋਣੀ ਤੇ ਦੂਰ, ਇਹੋ ਜਿਹੀ ਗੱਲ ਸੋਚਣੀ ਔਰ ਇਹੋ ਜਿਹੀ ਗੱਲ ਨੂੰ ਪ੍ਰਚਾਰਨਾ, ਇਹ ਵੀ ਬਹੁਤ ਗਲਤ ਆ। ਸਾਡਾ ਦੇਸ਼ ਹੈ ਜਿਹੜਾ, ਸਾਡੇ ਦੇਸ਼ ਦਾ ਸੰਵਿਧਾਨ ਹੈ ਜਿਹੜਾ, ਉਹ ਇਹ ਕਹਿੰਦਾ ਹੈ ਕਿ ਸਾਡੇ ਦੇਸ਼ ਦਾ ਨਾਗਰਿਕ ਜਿੱਥੇ ਮਰਜ਼ੀ ਦੇਸ਼ ਦੇ ਵਿੱਚ ਜਾ ਸਕਦਾ, ਉਹਨੂੰ ਕੋਈ ਨਹੀਂ ਰੋਕ ਸਕਦਾ, ਉਹ ਜਿੱਥੇ ਮਰਜ਼ੀ ਜਾ ਕੇ ਕੰਮ ਧੰਦਾ ਕਰ ਸਕਦਾ। ਔਰ ਲੰਘਣਾ ਰੋਕਣਾ ਜਿਹੜਾ, ਇਹ ਸਿੱਧੇ ਤੌਰ ਤੇ ਲਾਂਘਾ ਰੋਕਣਾ, ਇਹ ਤੇ ਸੰਵਿਧਾਨ ਨੂੰ ਚੈਲੰਜ ਹੈ। ਮੈਂ ਕਹਿੰਦਾ ਕਿ ਪਾਣੀਆਂ ਦਾ ਰਾਖਾ ਨੰਬਰ 1 ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ, ਉਹ ਇਹਨਾਂ ਤੇ ਮੁਕੱਦਮਾ ਦਰਜ ਕਰੇ, ਪੰਜਾਬ ਦੇ ਵਿੱਚ ਵੀ ਕਰੇ, ਹਰਿਆਣੇ ਦੇ ਵਿੱਚ ਵੀ ਕਰਾਵੇ ਕਿ ਇਹ ਸਿੱਧੇ ਤੌਰ ਤੇ ਧਮਕੀਆਂ ਦੇਣ ਡਏ ਆ, ਕੱਲ ਨੂੰ ਕੋਈ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ? ਔਰ ਦੂਜੀ ਗੱਲ, ਜਿਹੜਾ ਪਾਣੀਆਂ ਦਾ ਰਾਖਾ ਨੰਬਰ 2 ਹੈ, ਉਹ ਘੱਟੋ ਘੱਟ ਇਹ ਆਖੇ ਕਿ ਕਿੱਲਿਆਂ ਵਾਲੀ ਜਿਹੜਾ ਤੁਹਾਡੇ ਬਾਪ ਦਾ, ਤੁਹਾਡੇ ਦਾਦੇ ਦਾ ਬੁੱਤ ਲੱਗਾ ਦੇਵੀ ਲਾਲ ਦਾ, ਉਹਦਾ 7-8 ਲੱਖ ਰੁਪਈਆ ਪੰਜਾਬ ਜਿਹੜਾ ਖਰਚਾ ਚੱਲਦਾ, ਉਸ ਬੁੱਤ ਦਾ ਸਾਨੂੰ ਕੀ ਭਾਅ, ਘਟੇ ਨੂੰ ਕੀ ਭਾਅ, 1.25 ਮਣ ਦੁੱਧ ਦਾ,
ਉਹ ਬੁੱਤ ਆਪਦਾ ਲਾ ਕੇ ਲੈ ਜਾਓ। ਜੇ ਤੁਸੀਂ ਇੰਨਾ ਹੀ ਜ਼ਿਆਦਾ ਪੰਜਾਬ ਦੇ ਨਾਲ ਵਿਤਕਰਾ ਕਰਦੇ ਹੋ, ਨਹੀਂ ਪੰਜਾਬ ਦੇ ਨਾਲ ਹਰਕਤ ਕਰਦੇ ਹੋ, ਇੰਨਾ ਹੀ ਜ਼ਿਆਦਾ ਪੰਜਾਬ ਦੇ ਨਾਲ ਤੁਹਾਡੀ ਨਫ਼ਰਤ ਆ, ਫਿਰ ਅਸੀਂ ਕੀ ਕਰਨਾ ਹੈ। ਸੋ ਇਹ ਕਦਮ ਚੁੱਕਣੇ ਚਾਹੀਦੇ ਆ ਨਰਿੰਦਰ ਮੋਦੀ ਸਾਹਿਬ ਔਰ ਜਿਹੜਾ ਸਾਡਾ ਗ੍ਰਹਿ ਮੰਤਰਾਲਾ ਹੈ, ਉਹਨਾਂ ਨੂੰ ਵੀ ਥੋੜੀ ਜਿਹੀ ਕੈਰੀ ਅੱਖ ਦਿਖਾਉਣੀ ਪਵੇਗੀ। ਕੱਲ ਨੂੰ ਜੇ ਕੋਈ ਗੱਲ ਹੋ ਗਈ ਇਸ ਤਰ੍ਹਾਂ ਦੀ, ਹਾਲਾਂਕਿ ਹੈ ਗਿੱਦੜ ਭੰਬਕੀਆਂ ਨੇ, ਪਰ ਜੇ ਕਿਉਂਕਿ ਉਹ ਉੱਥੇ ਖੁਸ਼ੀ ਜ਼ਮੀਨ ਹਾਸਿਲ ਕਰਨ ਲਈ ਕੁਝ ਵੀ ਕਰ ਸਕਦੇ ਆ, ਜੇ ਕੱਲ ਨੂੰ ਇਹੋ ਜਿਹੀ ਕੋਈ ਗੱਲ ਵਾਪਰਦੀ ਹੈ ਤੇ ਪੰਜਾਬ ਤੇ ਹਰਿਆਣੇ 'ਚ ਜਿਹੜੀ ਪਹਿਲਾਂ ਹੀ ਬਹੁਤ ਜ਼ਿਆਦਾ ਕੁੜੱਤਣ ਆ, ਉਹ ਫਿਰ ਬਹੁਤ ਜ਼ਿਆਦਾ ਕੁੜੱਤਣ ਬਣ ਕੇ ਜ਼ਹਿਰ ਬਣ ਜੂ, ਵਿਉ ਬਣ ਜੂ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਖਾਲਸਾ ਕਾਲਜ ਅੰਮ੍ਰਿਤਸਰ ਦਾ ਧਰਨਾ ਅੱਜ ਵੀ ਜਾਰੀ ਰਿਹਾ। ਦੇਖੋ ਰਾਜ ਕਰਨਵੀਰ ਸਿੰਘ ਜੀ ਕੁਝ ਵੀਡੀਓਜ਼ ਆਈਆਂ ਨੇ ਜਿਹਦੇ ਵਿੱਚ ਉਹ ਮ੍ਰਿਤਕ ਹਰਪ੍ਰੀਤ ਸਿੰਘ ਦਾ ਬਾਪ ਹੈ ਜਿਹੜਾ ਉਹ ਕੁਝ ਬੋਲ ਰਿਹਾ ਹੈ, ਉੱਥੇ ਰੋ ਰਹੇ ਆ, ਉਹਦੀਆਂ ਗੱਲਾਂ ਸੁਣ ਕੇ ਉੱਥੇ ਬੈਠੇ ਸਟੂਡੈਂਟ ਉਹਨਾਂ ਦੇ ਅੱਖਾਂ 'ਚ ਪਾਣੀ, ਅੱਖਾਂ ਨਾਮਿਆ। 4 ਦਿਨ ਹੋ ਗਏ ਬੈਠੇ ਨੇ, ਮੁੰਡੇ ਵੀ ਬੈਠੇ, ਕੁੜੀਆਂ ਵੀ ਬੈਠੀਆਂ। ਦੁੱਖ ਲੱਗਦਾ ਇਸ ਚੀਜ਼ ਦਾ ਔਰ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਸਾਡਾ ਪ੍ਰਸ਼ਾਸਨ ਹੈ ਜਿਹੜਾ ਇੱਥੋਂ ਦਾ ਲੋਕਲ ਪ੍ਰਸ਼ਾਸਨਿਕ ਪ੍ਰਬੰਧ ਹੈ ਉਹ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਿਆ। ਉਸ ਤਰ੍ਹਾਂ ਅੱਜ ਜਿਹੜੇ ਕਾਲਜ ਦੇ ਪ੍ਰੋਫੈਸਰ, ਕਾਲਜ ਦੇ ਜਿਹੜੇ ਟੀਚਿੰਗ ਸਟਾਫ ਨਾਲ ਜੁੜੇ ਲੋਕ ਸੀਗੇ, ਉਹ ਵੀ ਧਰਨਾ ਲਾ ਕੇ ਬਹਿ ਗਏ ਔਰ ਧਰਨਾ ਉਹਨਾਂ ਨੇ ਪਿਛਲੇ ਗੇਟ ਤੇ ਲਾ ਦਿੱਤਾ। ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇਸ ਮੁੰਡੇ ਨੂੰ ਪ੍ਰੈਕਟੀਕਲਾਂ ਦੇ ਵਿੱਚ ਬਿਠਾਇਆ, ਅਸੀਂ ਇਹਨੂੰ ਰੋਲ ਨੰਬਰ ਵੀ ਦੇਣਾ ਸੀਗਾ। ਇਹਦੇ ਮਰਨ ਦੇ ਕਾਰਨ ਕੁਝ ਹੋਰ ਨੇ। ਇਹ ਕਾਰਨ ਨਹੀਂ ਕਿ ਅਸੀਂ ਕੋਈ ਇਹਦੇ ਤੇ ਦਬਾਅ ਪਾਇਆ। ਉਹ ਕਾਰਨ ਕੀ ਹੈ ਉਹ ਪੁਲਿਸ ਨੂੰ ਲੱਭਣੇ ਚਾਹੀਦੇ ਆ। ਪਰ ਇਹ ਉਹ ਕਹਿੰਦੇ ਕਿ ਜਿਹੜਾ ਪ੍ਰਦਰਸ਼ਨ ਕਰਦੇ ਪਏ ਵਿਦਿਆਰਥੀ, ਇਹ ਕਿਸੇ ਦੀ ਚੁੱਕਣਾ ਚਾਹ ਕੇ ਕਰਦੇ ਪਿਆ ਖਾਲਸਾ ਕਾਲਜ ਨੂੰ ਬਦਨਾਮ ਕਰ ਲਈ। ਇਹ ਉਹਨਾਂ ਦਾ ਤਰਕ ਸੀ। ਦੱਸਦੇ ਕੁਝ ਸਮੇਂ ਲਈ ਬੈਠੇ, ਜਦੋਂ ਉੱਥੇ ਵਿਦਿਆਰਥੀ ਉਧਰ ਨੂੰ ਗਏ ਆ ਤੇ ਉਹ ਫਿਰ ਡਰ ਕੇ ਉਹ ਜਿਹੜੇ ਪ੍ਰੋਫੈਸਰ ਸੀ ਅੰਦਰ ਵੜ ਗਏ। ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਪ੍ਰਿੰਸੀਪਲ ਨੂੰ ਬਚਾਉਣ ਲਈ ਉਹ ਸਟਾਫ ਹੈ ਜਿਹੜਾ ਉਹ ਇੰਨੀ ਕੁਝ ਐਕਸਰਸਾਈਜ਼ ਕਰਦਾ ਪਿਆ, ਕਿਉਂਕਿ ਪ੍ਰਿੰਸੀਪਲ ਤੇ ਰਜਿਸਟਰਾਰ ਤੇ ਕੇਸ ਹੋਇਆ ਦਰਜ। ਇੱਧਰ ਦੂਜੇ ਪਾਸੇ ਜਿਹੜੇ ਸਟੂਡੈਂਟ ਬੈਠੇ ਆ, ਸਟੂਡੈਂਟ ਇਹ ਕਹਿੰਦੇ ਆ ਕਿ ਉਹ ਧਾਰਾ ਬਦਲਣੀ ਚਾਹੀਦੀ ਹੈ, ਜਿਹੜੀ ਧਾਰਾ ਪਹਿਲਾਂ ਇਹਨਾਂ ਤੇ ਲਾਈ ਗਈ ਹੈ ਉਹ ਧਾਰਾ ਹੋਰ ਲੱਗਣੀ ਚਾਹੀਦੀ ਹੈ। ਸੋ ਇਸ ਕਸ਼ਮਕਸ਼ ਦੇ ਵਿੱਚ ਹਰਪ੍ਰੀਤ ਸਿੰਘ ਦਾ ਕੱਲ ਸੰਸਕਾਰ ਜ਼ਰੂਰ ਹੋ ਗਿਆ, ਪਰ ਉੱਥੇ ਖਿੱਚਾਤਾਣ ਹਾਲੇ ਵੀ ਬਣੀ ਹੋਈ ਆ। ਮੈਂ ਸੋਚਦਾ ਕਿ ਜੇਕਰ ਕੋਈ ਚੰਗਾ ਪ੍ਰਬੰਧਕ ਹੁੰਦਾ ਤੇ ਹੁਣ ਤੱਕ ਇਸ ਮਸਲੇ ਦਾ ਹੱਲ ਹੋ ਜਾਣਾ ਸੀ। ਇੱਕ ਪਾਸੇ ਪੁਲਿਸ ਨੂੰ ਕਾਰਵਾਈ ਕਰਨ ਦਿੰਦੇ ਔਰ ਦੂਜੇ ਪਾਸੇ ਇਨਵੈਸਟੀਗੇਸ਼ਨ ਖੋਲ ਦਿੰਦੇ ਕਿ ਭਾਈ ਇਨਵੈਸਟੀਗੇਸ਼ਨ ਇਹ ਕਰਨੀ ਚਾਹੀਦੀ ਹੈ ਕਿ ਕੀ ਉਸ ਬੱਚੇ ਤੇ ਕੋਈ ਕਾਲਜ ਪ੍ਰਬੰਧਨ ਵੱਲੋਂ ਦਬਾਅ ਪਿਆ। ਜੇ ਦਬਾਅ ਪਾਇਆ ਫਿਰ ਸਿੱਧੇ ਤੌਰ ਤੇ ਦੋਸ਼ੀ ਹੈ। ਦੂਜੀ ਗੱਲ ਕਿ ਉਹ ਸੁਸਾਈਡ ਨੋਟ ਨਹੀਂ ਲਿਖ ਕੇ ਗਿਆ, ਇਹ ਸਭ ਤੋਂ ਵੱਡਾ ਪੁਆਇੰਟ ਆ, ਕਿਉਂਕਿ ਏਡਾ ਪੜ੍ਹਿਆ ਲਿਖਿਆ ਬੰਦਾ ਰੋਹਿਤ ਵੋਮੇਲਾ ਜਾਂ ਉਹ ਤਮਿਲਨਾਡੂ ਦਾ ਮੁੰਡਾ ਜਿਹੜਾ ਮਰਿਆ ਸੀ, ਇਹ ਸਾਰੇ ਜਦੋਂ ਵੀ ਮਰੇ ਆ ਖੁਦਕੁਸ਼ੀ ਕੀਤੀ ਇਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ, ਉਹ ਕਾਰਨ ਲਿਖ ਕੇ ਗਏ ਆ ਔਰ ਲੋਕਾਂ ਲਈ ਮੈਸੇਜ ਵੀ ਲਿਖਣ ਦੀ ਕੋਸ਼ਿਸ਼ ਕਰਕੇ ਗਏ ਆ। ਸੋ ਉਹਦਾ ਸੁਸਾਈਡ ਨੋਟ ਨਾ ਲਿਖਣਾ, ਉਹ ਕੀ ਕਾਰਨ, ਕੀ ਵਜ੍ਹਾ ਰਹੀ ਹੈ, ਉਹਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਕਾਲਜ ਵਾਲੇ ਨਾਲ ਤਾਲੁਕਾਤ ਕਿਸ ਤਰ੍ਹਾਂ ਦੇ ਸੀ। ਜੇ ਉਹਦੇ ਤਾਲੁਕਾਤ ਇਸ ਤਰ੍ਹਾਂ ਦੇ ਸੀ, ਕਿਉਂਕਿ ਇਹ ਸੁਣਨ ਦੇ ਵਿੱਚ ਆਇਆ ਕਿ ਉਹ ਹੋਸਟਲ ਵਾਲੇ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਸੀ, ਉਹ ਵੀ ਵਿੱਚ ਸੋਚਣਾ ਚਾਹੀਦਾ, ਵਿੱਚ ਪਰਖਣਾ ਚਾਹੀਦਾ ਕਿ ਉਹ ਐਂਗਲ ਤੇ ਨਹੀਂ ਜੁੜਦਾ ਕਿਸੇ ਪਾਸੇ। ਸੋ ਖੁੱਲੇ ਰੂਪ ਦੇ ਵਿੱਚ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ, ਪਰ ਇਨਵੈਸਟੀਗੇਸ਼ਨ ਸ਼ੁਰੂ ਤੋਂ ਕੀ ਹੈ, ਹਾਲੇ ਤੱਕ ਉੱਥੇ ਇਹ ਨਹੀਂ ਪੁਲਿਸ ਕਰਾ ਸਕੀ ਕਿ ਦੋਵਾਂ ਧਿਰਾਂ ਨੂੰ ਭਰੋਸੇ 'ਚ ਲੈ ਕੇ ਇਸ ਮਾਮਲੇ ਨੂੰ ਇੱਕ ਵਾਰੀ ਖਤਮ ਕੀਤਾ ਜਾਵੇ। ਸਟੂਡੈਂਟ ਹੈ ਜਿਹੜੇ ਪੜ੍ਹਾਈ ਛੱਡ ਕੇ ਧੁੱਪਾਂ 'ਚ ਉੱਥੇ ਸੜਨ ਡਏ ਆ, ਧੁੱਪਾਂ ਦੇ ਵਿੱਚ ਉਹ ਉੱਥੇ ਬੁਰੀ ਤਰ੍ਹਾਂ ਝੁਲਸਣ ਡਏ ਆ, ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਸੀ ਇਸ ਗੌਰਮੈਂਟ ਵੱਲੋਂ ਕਿ ਹਾਂ ਭਾਈ ਠੀਕ ਹੈ, ਜੋ ਤੁਸੀਂ ਕਾਰਵਾਈ ਮੰਗਦੇ ਹੋ ਉਹ ਕਾਰਵਾਈ ਹੋਊਗੀ, ਪਰ ਉਸ ਤੋਂ ਪਹਿਲਾਂ ਇਨਵੈਸਟੀਗੇਸ਼ਨ ਹੋਏਗੀ ਕਿ ਕੀ ਤੁਹਾਡੇ ਦੋਸ਼ ਹੈ ਜਿਹੜੇ ਉਹ ਸਾਰੇ ਸਹੀ ਹੈ। ਸੋ ਮੇਰੇ ਖਿਆਲ ਦੇ ਨਾਲ ਇਹ ਮਸਲੇ ਦਾ ਹੱਲ ਨਿਕਲ ਜਾਣਾ ਸੀਗਾ, ਪਰ ਬਹੁਤ ਲੇਟ ਹੈ। ਇਹੀ ਗੱਲ ਹੈ, ਸਾਡੇ ਹਮੇਸ਼ਾ ਹੀ ਲੇਟ ਲੀਤੀ ਵੀ ਹੁੰਦੀ ਹੈ ਜਦੋਂ ਵੀ ਇਸ ਤਰ੍ਹਾਂ ਦਾ ਮਸਲਾ ਹੁੰਦਾ, ਪਰ ਇਹ ਮਸਲਾ ਜਲਦੀ ਸੁਲਝਾਉਣ ਦੀ ਜ਼ਰੂਰਤ ਆ, ਕਿਉਂਕਿ ਜਿਵੇਂ ਜਿਵੇਂ ਟਾਈਮ ਪਵੇਗਾ ਉੱਥੇ ਰਾਜਨੀਤੀ ਵਿੱਚ ਆ ਜਾਏਗੀ ਵਿਦਿਆਰਥੀਆਂ ਦੇ, ਔਰ ਜਦੋਂ ਇਸ ਤਰ੍ਹਾਂ ਦੇ ਸੰਘਰਸ਼ਾਂ 'ਚ ਰਾਜਨੀਤੀ ਵੜ ਜਾਂਦੀ ਹੈ, ਉਹ ਫਿਰ ਕਈ ਵਾਰੀ ਜਿਹੜਾ ਪੀੜਤ ਪਰਿਵਾਰ ਹੁੰਦਾ ਹੈ ਉਹਦੇ ਲਈ ਵੀ ਇਹ ਇੱਕ ਵੱਖਰੀ ਕਿਸਮ ਦੀ ਪੀੜ ਬਣ ਜਾਂਦੀ ਹੈ, ਉਹ ਇੱਕ ਵੱਖਰੇ ਕਿਸਮ ਦਾ ਕੌੜਾ ਤਜਰਬਾ ਬਣ ਜਾਂਦਾ। ਉੱਥੋਂ ਤੱਕ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਪਹੁੰਚਣ ਤੋਂ ਪਹਿਲਾਂ ਹੱਲ ਕਰ ਦੇਣਾ ਚਾਹੀਦਾ। ਜੀ 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 ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਫੀਸ ਅੰਦੋਲਨ ਕਰ ਰਹੇ ਮਾਪਿਆਂ ਦੇ ਉੱਤੇ ਕੇਸ ਦਰਜ। ਇਹ ਨਵਾਂ ਹੀ ਚੰਦ ਚੜਾਤਾ ਇਸ ਸਰਕਾਰ ਨੇ ਰਾਜ ਕਰਨਵੀਰ ਸਿੰਘ ਜੀ। ਬਹੁਤ ਹੈਰਾਨਗੀ ਵਾਲੀ ਗੱਲ ਆ ਕਿ ਇੱਕ ਪਾਸੇ
ਉਹ ਲੋਕ ਸੰਘਰਸ਼ ਕਰਦੇ ਪਏ ਜਿਨ੍ਹਾਂ ਦੀਆਂ ਬੂਟੀਆਂ ਨੋਚੀਆਂ ਜਾਂਦੀਆਂ ਪਈਆਂ ਜੀ। ਹੁਣ ਕਮਾਲ ਦਾ ਇੱਥੋਂ ਦਾ ਸਿਸਟਮ ਬਣਦਾ ਜਾਂਦਾ ਪਿਆ ਕਿ ਬੱਚੇ ਨੂੰ ਪੜ੍ਹਾਉਣ ਲਈ ਤੁਹਾਨੂੰ ਡਾਂਗਾਂ ਵੀ ਖਾਣੀਆਂ ਪੈਣਗੀਆਂ, ਤੁਹਾਨੂੰ ਡੀਓ ਵਰਗੇ ਬੰਦੇ ਕੋਲੋਂ ਗਾਲਾਂ ਵੀ ਖਾਣੀਆਂ ਪੈਣਗੀਆਂ, ਤੇ ਹੋ ਸਕਦਾ ਤੁਹਾਨੂੰ ਜੇਲ੍ਹ ਦੀਆਂ ਦਾਲਾਂ ਵੀ ਪੀਣੀਆਂ ਪੈਣ। ਬੱਚਾ ਜੋ ਪੜ੍ਹਾਉਣਾ ਤੁਸੀਂ, ਕਿਉਂਕਿ ਇਹ ਤੁਹਾਡੇ ਲਈ ਉਹ ਜਿਵੇਂ ਕਿਸੇ ਨੇ ਕਿਹਾ ਨਾ ਕਿ ਇੱਥੇ ਜੰਮਣ ਦੀ ਸਜ਼ਾ ਪਾ ਰਹੇ ਆ, ਨਮੋਸ਼ੀ ਪੀ ਰਹੇ ਆ, ਛਿੱਤਰ ਖਾ ਰਹੇ ਆ। ਸੋ ਇਹ ਫਿਰ ਇੱਕ ਸਜ਼ਾ ਹੀ ਹੈ ਨਾ ਕਿ ਬੱਚਾ ਪੜ੍ਹਾਉਣਾ, ਨਾਲੇ ਕੇਸ ਦਰਜ ਕਰਾਓ, ਨਾਲੇ ਆਪਣਾ ਘਰ ਲੁਟਾਓ। ਤੇ ਜੇ ਕੈਪਟਨ ਸਾਹਿਬ ਵਰਗੇ ਮੁੱਖ ਮੰਤਰੀ ਦੀ ਨਿਗਾਹ ਫਿਰ ਜਾਵੇ ਤੇ ਫਿਰ ਤੇ ਉਹ ਇਹਨੂੰ ਤਾਲੇ ਲਵਾ ਦਿੰਦੇ ਆ। ਹੁਣ ਇਸ ਮਾਮਲੇ ਦੇ ਵਿੱਚ ਜੋ ਸਾਹਮਣੇ ਆਇਆ ਮੁੱਢਲੇ ਤੌਰ ਤੇ ਉਹ ਬੜਾ ਹੈਰਾਨ ਕਰਦਾ। ਜਲੰਧਰ ਦੇ ਵਿੱਚ ਯੂਨੀਅਨ ਬਣਾ ਕੇ ਪੇਰੈਂਟਸ ਸੰਘਰਸ਼ ਕਰਦੇ ਪਏ ਸਨ। ਦੱਸਦੇ ਆ ਕਿ ਕੱਲ ਉੱਥੋਂ ਦਾ ਇੱਕ MLA ਉਹ ਲੈ ਗਿਆ ਨਿੱਜੀ ਸਕੂਲ ਮਾਲਕਾਂ ਨੂੰ, ਕੈਪਟਨ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ। ਮੀਟਿੰਗ ਖਤਮ ਹੋਣ ਤੋਂ ਕੁਝ ਦੇਰ ਬਾਅਦ ਜਿਹੜੇ ਮੋਹਰੀ ਸੀਗੇ ਉਸ ਪੇਰੈਂਟਸ ਯੂਨੀਅਨ ਦੇ, ਉਹਨਾਂ ਮਾਪਿਆਂ ਤੇ ਪਰਚਾ ਦਰਜ ਕਰ ਦਿੱਤਾ ਗਿਆ। ਹੁਣ FIR ਦੀਆਂ ਕਾਪੀਆਂ ਤੇ ਆਈਆਂ ਨੇ, ਮੈਨੂੰ ਪੜ੍ਹਨ ਦਾ ਟਾਈਮ ਨਹੀਂ ਲੱਗਿਆ, ਇਹ ਤੇ ਮੈਂ ਨਹੀਂ ਕਹਿ ਸਕਦਾ ਕਿ ਉਹਨਾਂ ਤੇ ਪਰਚਾ ਕਾਹਦਾ ਦਰਜ ਕੀਤਾ, ਪਰ ਇਹ ਗੱਲ ਹੈਰਾਨ ਕਰਦੀ ਹੈ ਕਿ ਉਧਰ ਮੀਟਿੰਗ ਖਤਮ ਹੋਈ, ਨਾਲ ਦੀ ਨਾਲ ਪਰਚਾ ਦਰਜ ਹੋਇਆ। ਜਦੋਂ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਪਰਚਾ ਦਰਜ ਕਰ ਦਿੱਤਾ, ਉਹਨਾਂ ਨੇ ਆਪਦੇ ਬੱਚੇ ਛੱਡੇ ਰਿਸ਼ਤੇਦਾਰੀਆਂ 'ਚ ਜਾਂ ਘਰ-ਬਾਰ 'ਚ, ਉਹ ਆਪ ਤਾਲਾ ਲਾ ਕੇ ਤੇ ਦੌੜ ਪਏ। ਦੌੜ ਇਸ ਕਰਕੇ ਪਏ, ਉਹਨਾਂ ਨੂੰ ਪਤਾ ਸੀ ਕਿ ਅੱਗੇ ਸ਼ਨੀ ਤੇ ਐਤਵਾਰ ਆ ਗਿਆ, ਜੇ ਸਾਨੂੰ ਥਾਣੇ ਦੇ ਵਿੱਚ ਬਹਿਣਾ ਪੈ ਗਿਆ ਤੇ ਗਾਂ ਸੋਮਵਾਰ ਤੱਕ ਅਦਾਲਤਾਂ ਨਹੀਂ ਖੁੱਲਣੀਆਂ, 2-3 ਦਿਨ ਇਹਨਾਂ ਨੇ ਸਾਨੂੰ ਉੱਥੇ ਗਰਮੀ 'ਚ ਭੁੰਨਣਾ ਹਵਾਲਾਤ ਦੇ ਅੰਦਰ। ਉਹ ਨਿਕਲ ਪਏ ਔਰ ਉਹ ਹੁਣ ਜ਼ਮਾਨਤਾਂ ਦਾ ਓੜ-ਪੋੜ ਕਰਦੇ ਪਏ ਆ। ਹੁਣ ਇਹ ਹੈਰਾਨ ਕਰਦੀ ਹੈ ਗੱਲ ਕਿ ਮੁੱਖ ਮੰਤਰੀ ਦੇ ਨਾਲ ਨਿੱਜੀ ਸਕੂਲ ਮਾਲਕਾਂ ਦੀ ਜਦੋਂ ਮੀਟਿੰਗ ਹੋਈ ਰਾਜ ਕਰਮਵੀਰ ਸਿੰਘ ਜੀ, ਕੀ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਕਿ ਉੱਥੇ ਇਹਨਾਂ ਦਾ ਨੁਮਾਇੰਦਾ ਵੀ ਕੋਈ ਸੱਦਿਆ ਜਾਂਦਾ ਔਰ ਉਹ ਆਪਣਾ ਪੱਖ ਰੱਖਦੇ, ਨਿੱਜੀ ਸਕੂਲ ਮਾਲਕ ਤੇ ਮਾਪੇ ਆਪਦਾ ਪੱਖ ਰੱਖਦੇ? ਇਹ ਤੇ ਹੋਇਆ ਨਾ ਮੀਟਿੰਗ ਦਾ ਸਵਾਦ। ਇਹ ਕਿਹੜੀ ਮੀਟਿੰਗ ਹੋਈ ਕਿ ਤੁਸੀਂ ਨਿੱਜੀ ਸਕੂਲ ਮਾਲਕਾਂ ਨੂੰ ਸੱਦ ਲਿਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਪਰਚਾ ਦਰਜ ਹੋ ਗਿਆ। ਹੁਣ ਤਾਂ ਪੇਰੈਂਟਸ ਯੂਨੀਅਨ ਵਾਲੇ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ ਜਿਹੜਾ ਪਰਚਾ ਦਰਜ ਕੀਤਾ, ਇਹ ਪਰਚਾ ਦਰਜ ਪੁਲਿਸ ਨੇ ਨਹੀਂ ਕੀਤਾ, ਇਹ ਪਰਚਾ ਦਰਜ ਕਰਵਾਇਆ ਗਿਆ ਔਰ ਇਹ ਕਰਵਾਇਆ ਕੈਪਟਨ ਅਮਰਿੰਦਰ ਸਿੰਘ ਤੇ ਉਸ ਵਿਧਾਇਕ ਨੇ। ਔਰ ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਬਹੁਤ ਸਾਰੇ ਸਕੂਲ ਹੈ ਜਿਹੜੇ ਉਹਨਾਂ ਦੇ ਵਿੱਚ ਸਿਆਸੀ ਲੋਕਾਂ ਦੀ ਹਿੱਸੇਦਾਰੀ ਹੈ ਔਰ ਉਹ ਲੋਕ ਇਸ ਗੱਲੋਂ ਅੱਕੇ ਪਏ ਕਿ ਪੇਰੈਂਟਸ ਪੁੱਠਾ ਕਾਹਤੋਂ ਚੱਲਦੇ ਪਏ। ਹੁਣ ਇਹ ਗੱਲ ਦੇ ਵਿੱਚ ਬਹੁਤ ਹੱਦ ਤੱਕ ਸੱਚਾਈ ਹੈ ਰਾਜ ਕਰਮਵੀਰ ਸਿੰਘ ਜੀ ਕਿ ਬਹੁਤ ਸਾਰੇ ਨਿੱਜੀ ਸਕੂਲ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਵਿੱਚ ਸਿਆਸੀ ਲੋਕਾਂ ਦੀ ਹਿੱਸੇਦਾਰੀ ਆ। ਪਰ ਇਹ ਗੱਲ ਬਹੁਤ ਗਲਤ ਆ। ਹਿੱਸੇਦਾਰੀ ਹੋਵੇ ਠੀਕ ਆ, ਕਮਾਈ ਕਰਨ, ਜੋ ਮਰਜ਼ੀ ਕਰਨ, ਸੇਵਾ ਕਰਨ, ਜੋ ਮਰਜ਼ੀ ਕਰਨ, ਉਹ ਉਹਨਾਂ ਦੇ ਜ਼ਮੀਰ ਤੇ ਡਿਪੈਂਡ ਆ। ਪਰ ਇਸ ਤਰੀਕੇ ਨਾਲ ਇੱਕ ਪੱਖੀ ਮੀਟਿੰਗ ਕਰਨੀ ਔਰ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਵੱਲੋਂ ਮੁਕੱਦਮੇ ਦਰਜ ਕਰਨੇ, ਇਹ ਸੰਕੇਤ ਆ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਮਟਕਾ ਚੌਂਕ ਦੇ ਵਿੱਚ ਝਟਕਾ ਹੀ ਦਿੱਤਾ ਸੀਗਾ ਨਾ, ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਝਟਕੇ ਵਾਲਾ ਜਲਵਾ ਜਿਹੜਾ ਉਹ ਦੁਬਾਰਾ ਵੇਖਣ ਨੂੰ ਮਿਲ ਸਕਦਾ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਦਿਖਾ ਦਿੱਤਾ ਗਿਆ। ਜਲਵੇ ਵੈਸੇ ਇਹਨਾਂ ਦੇ ਬੰਦੇ ਕਮਾਲ ਦੇ ਦਿਖਾ ਰਹੇ ਆ। ਪਰਸੋਂ ਕੋਈ ਢੀਂਡਸਾ ਸਾਹਿਬ ਸੀ ਕਿ ਫਰੀਦਕੋਟ ਦੇ ਵਿੱਚ ਇੱਕ ਦਫ਼ਤਰ 'ਚ ਵੜ ਕੇ ਉਹ ਭੰਨਤੋੜ ਕਰ ਆਇਆ। ਕੱਲ ਇੱਥੇ ਗਿੱਦੜਬਾਹ ਦੇ ਲਾਗਿਓਂ ਇੱਕ ਇਹਨਾਂ ਦੇ ਕਾਂਗਰਸੀ ਆਗੂ ਘਰੋਂ 135 ਪੇਟੀਆਂ ਨਜਾਇਜ਼ ਸ਼ਰਾਬ ਫੜੀ ਗਈ। ਬਠਿੰਡੇ ਦੇ ਵਿੱਚ ਇੱਕ ਇਹਨਾਂ ਦੀ ਬੀਬੀ ਜਿਹੜੀ ਪਹਿਲਾਂ ਮੇਰੇ ਖਿਆਲ ਦੇ ਨਾਲ ਕਿਸੇ ਹੋਰ ਪਾਰਟੀ 'ਚ ਸੀ, ਨਵੀਂ ਉਹ ਕਾਂਗਰਸਨ ਬਣੀ ਆ, ਉਹ SDO ਬਿਜਲੀ ਵਿਭਾਗ ਦੀ ਜਿਹੜੀ ਬੀਬੀ ਸੀਗੀ ਉਹ ਵੀ ਅੱਗੋਂ ਉਹਦੇ ਦਫ਼ਤਰ 'ਚ ਜਾ ਕੇ ਉੱਥੇ ਮੇਜ਼ ਕੁਰਸੀਆਂ ਤੋੜ ਆਈ ਆ। ਤੇ ਉਸ ਬੀਬੀ ਦਾ ਨਾਂ ਸੀਗਾ ਨਗੀਨਾ ਬੇਗਮ। ਉਹ ਕੈਮਰੇ 'ਚ ਕੈਦ ਹੋ ਗਈ ਜਦੋਂ ਭੰਨਤੋੜ ਕਰਦੀ ਪਈ ਸੀ ਤੇ ਲੋਕ ਹੁਣ ਕੱਲ ਦੀ ਗੱਲ ਕਹੀ ਜਾਂਦੇ ਆ। ਉਹ ਕਹਿੰਦੇ ਕਿ ਜੇ ਨਗੀਨੇ ਕਾਲੀਆਂ ਕੋਲ ਬਹੁਤ ਸੀ ਇਹੋ ਜਿਹੇ ਤੇ ਰਾਜਿਆਂ ਦੇ ਘਰ ਕਿਹੜਾ ਫਿਰ ਨਗੀਨਿਆਂ ਦਾ ਕਾਲ ਆ। ਸੋ ਇਹ ਇੱਥੇ ਸਾਰੇ ਰੰਗ ਆ ਜਿਹੜੇ ਉਹ ਪੁਰਾਣੀ ਸਰਕਾਰ ਵਾਲੇ ਦਿਖਾਉਣ ਲੱਗ ਪਏ ਆ ਕੈਪਟਨ ਅਮਰਿੰਦਰ ਸਿੰਘ ਨੂੰ, ਖਾਸ ਤੌਰ ਤੇ ਇਸ ਮਸਲੇ ਦੇ ਵਿੱਚ। ਇੱਕ ਤੇ ਜਿਹੜੇ ਇਹਨਾਂ ਦੇ ਬੇਮੁਹਾਰੇ ਲੋਕ ਗੁੰਡਾਗਰਦੀਆਂ ਕਰਦੇ ਪਏ ਆ ਜਾਂ ਪੇਟੀਆਂ ਵਾਲਾ ਕੰਮ ਵੀ ਕਰਨ ਲੱਗ ਪਏ, ਨਾਲ ਦੀ ਨਾਲ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਤਵੱਜੋ ਦੇਣ ਦੀ ਜ਼ਰੂਰਤ ਆ। ਦੂਸਰੀ ਗੱਲ ਇਹ ਆ ਕਿ ਜਿਹੜੇ ਮਾਪੇ ਰੁਲਦੇ ਪਏ ਸੜਕਾਂ ਤੇ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਸਰਕਾਰੀ ਢਾਂਚਾ ਸਿੱਖਿਆ ਦਾ ਜਿਹੜਾ ਖਤਮ ਹੋਇਆ ਪਿਆ, ਨਿੱਜੀ ਸਕੂਲਾਂ 'ਚ ਬੱਚੇ ਪੜ੍ਹਾਉਣੇ ਉਹਨਾਂ ਦੀ ਮਜਬੂਰੀ ਹੈ। ਉਹ ਜਿਹੜੇ ਬੱਚਿਆਂ ਦੇ ਮਾਪੇ ਰੁਲਦੇ ਪਏ ਆ ਉਹਨਾਂ ਦੀ ਸਾਰ ਲੈਣ ਦੀ ਥਾਂ ਤੇ ਉਲਟਾ ਜਾਣਾ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਇੱਕ ਬਾਪ ਬਣ ਕੇ, ਇੱਕ ਦਾਦਾ ਬਣ ਕੇ ਸੋਚਣਾ ਚਾਹੀਦਾ ਕਿ ਜੇ ਆਮ ਘਰ ਦੇ ਵਿੱਚੋਂ ਬੱਚਾ ਪੜ੍ਹਾਉਣਾ ਹੋਵੇ ਤੇ ਫਿਰ ਕੀ ਬੀਤੇਗੀ। ਜੀ ਤੇ ਜਾਂਦੇ ਮਿੰਟੂ ਜੀ ਆਪਾਂ ਜੇ ਗੱਲ ਕਰ ਲਈਏ ਵੀ ਪੰਚਾਇਤੀ ਪੁਰਸਕਾਰਾਂ ਦਾ ਵੀ ਹੋਇਆ ਭਗਵਾਂਕਰਨ, ਪੰਜਾਬ ਵਿੱਚ ਹੋਇਆ ਵਿਰੋਧ।
देखो राज करनवीर सिंह जी सारे कासे का भगवाकरण होई जांदा और ये भगवाकरण डोबेगा और कोई गल नहीं। पर जिस तरीके नाल पुरस्कारां दा भगवाकरण किया जा रहा है कोई वैसे वड्डी गल नहीं। इत्थे शहरां दा भी भगवाकरण आ, इत्थे हवाई अड्डियां दा भी भगवाकरण होई जांदा, सारा होई जांदा। ते ये फिर पुरस्कार सी जिहड़े ये अछूते किवें रहने सीगे। असल दे विच तां पंचायती पुरस्कार दिंदे आ ते सानू माण होना चाहिदा राज करनवीर सिंह जी। साडियां कई पंचायतां इहो जिहियां जिन्हां नूं कई साल हो गए आ ਉਹ ਨੈਸ਼ਨਲ ਪੰਚਾਇਤ ਪੁਰਸਕਾਰ ਜਿੱਤ ਕੇ ਲਿਆਉਂਦੇ ਆ। ਇੱਕ ਪਿੰਡ ਤੇ ਮੈਨੂੰ ਜ਼ਬਾਨੀ ਯਾਦ ਆ, ਮਾਨਸੇ ਜ਼ਿਲ੍ਹੇ ਦਾ ਤਾਮਕੋਟ ਪਿੰਡ ਹੈ ਤੇ ਉੱਥੋਂ ਦਾ ਸਰਪੰਚ ਹੈ ਕੋਈ ਦਰਸ਼ਨ ਸਿੰਘ। ਮੈਨੂੰ ਲਗਾਤਾਰ 4-5 ਸਾਲ ਹੋ ਗਏ ਪੜ੍ਹਦਿਆਂ ਨੂੰ, ਹਮੇਸ਼ਾ ਤਾਮਕੋਟ ਉੱਥੋਂ ਪੁਰਸਕਾਰ ਜਿੱਤ ਕੇ ਲਿਆਉਂਦੀ ਹੈ ਤਾਮਕੋਟ ਦੀ ਪੰਚਾਇਤ। ਇਹ ਸਾਡੇ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ। ਪਰ ਐਤਕੀ ਜਿਹੜੇ ਪੁਰਸਕਾਰ ਜਿੱਤ ਕੇ ਲਿਆਏ ਆ, ਜਿਹੜੇ ਨਾਲ ਉਹਨਾਂ ਨੇ ਸਰਟੀਫਿਕੇਟ ਇਹਨਾਂ ਨੂੰ ਦਿੱਤੇ ਆ, ਉਹਨਾਂ ਸਰਟੀਫਿਕੇਟਾਂ ਤੇ ਐਤਕੀ ਉਹਨਾਂ ਪੁਰਸਕਾਰਾਂ ਦੇ ਨਾਂ ਵੀ ਬਦਲ ਦਿੱਤੇ ਗਏ ਆ। ਔਰ ਨਾਂ ਬਦਲਣ ਦੇ ਨਾਲ ਨਾਲ ਇਹਨਾਂ ਨੇ ਆਪਣੇ ਪ੍ਰਚਾਰਕਾਂ ਦੀਆਂ ਉੱਤੇ ਤਸਵੀਰਾਂ ਵੀ ਕੱਢ ਦਿੱਤੀਆਂ। ਜਿੱਦਾਂ ਪਹਿਲਾਂ ਪੁਰਸਕਾਰ ਦਾ ਨਾਮ ਸੀਗਾ ਰਾਸ਼ਟਰੀ ਗੌਰਵ ਗ੍ਰਾਮ ਸਭਾ, ਇਸ ਤਰ੍ਹਾਂ ਕਰਕੇ ਕੋਈ ਨਾਮ ਸੀਗਾ ਪੁਰਸਕਾਰ ਦਾ, ਉਹ ਬਦਲ ਕੇ ਇਹਨਾਂ ਨੇ ਹੁਣ ਕਰ ਦਿੱਤਾ ਹੈ ਦੀਨ ਦਿਆਲ ਉਪਾਧਿਆय पंचायत सशक्तिकरण पुरस्कार, इस तरह करके। और एक दूसरा जिहड़ा पुरस्कार सीगा ਉਹ ਇਹਨਾਂ ਨੇ ਕਰ ਦਿੱਤਾ ਨਾਨਾ ਜੀ ਦੇਸ਼ਮੁਖ ਦੇ ਨਾਂ ਤੇ। ਦੋ ਪੁਰਸਕਾਰ ਸੀਗੇ ਇਸ ਕੈਟਾਗਰੀ ਦੇ ਵਿੱਚ। ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਕਿ ਕੱਲਾ पंचायत शक्तिकरण पुरस्कार ਹੁੰਦਾ ਸੀ ਤੇ ਦੂਸਰਾ ਹੁੰਦਾ ਸੀ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ। ਇਹਨਾਂ ਨੇ ਦੋਨਾਂ ਦੇ ਨਾਮ ਬਦਲ ਦਿੱਤੇ ਆ। ਇੱਕ ਦਾ ਕਰ ਦਿੱਤਾ ਦੀਨ ਦਿਆਲ ਉਪਾਧਿਆय पंचायत शक्तिकरण पुरस्कार ਤੇ ਦੂਜੇ ਦਾ ਕਰ ਦਿੱਤਾ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ। ਸੋ ਦੋਨੇ ਹੀ ਪੁਰਸਕਾਰ ਸੀ ਜਿਹੜੇ ਨਾਮ ਬਦਲਤੇ, ਟਰੋਫੀਆਂ ਤੇ ਸਰਟੀਫਿਕੇਟਾਂ ਤੇ ਹਰੇਕ ਜਗ੍ਹਾ ਤੇ ਜਿੱਥੇ ਵੀ ਉਹ ਬਹਿ ਸਕਦੇ ਸੀ ਉਹਨਾਂ ਨੂੰ ਬਿਠਾ ਦਿੱਤਾ ਗਿਆ, ਜਾਂ ਕਹਿ ਲਈਏ ਚੇਪ ਦਿੱਤਾ ਗਿਆ ਔਰ ਚੇਪ ਕੇ ਲੋਕਾਂ ਦੀ ਝੋਲੀ ਚ ਪਾ ਦਿੱਤਾ ਗਿਆ। ਜਿਹੜੇ ਇੱਥੋਂ ਦੇ ਪੰਚਾਇਤ ਦੇ ਇਸ ਤਰ੍ਹਾਂ ਦੇ ਮੋਹਤਬਰ ਬੰਦੇ ਆ, ਉਹਨਾਂ ਨੇ ਬੜਾ ਇਤਰਾਜ਼ ਜਤਾਇਆ। ਉਹ ਕਹਿੰਦੇ ਜੀ ਅਸੀਂ ਤੇ ਵੇਖਿਆ, ਹੁਣ ਨਾ ਤੇ ਅਸੀਂ ਉਹਨਾਂ ਨੂੰ ਸੁੱਟ ਸਕਦੇ ਸਭ ਪੁਰਸਕਾਰਾਂ ਨੂੰ ਤੇ ਨਾ ਅਸੀਂ ਰੱਖ ਸਕਦੇ ਹਾਂ। ਬਹੁਤ ਮਨ ਨੂੰ ਤਕਲੀਫ ਹੋਈ ਆ। ਪਹਿਲਾਂ ਤੇ ਪੰਜਾਬੀਆਂ ਨੂੰ ਤੇ ਪਤਾ ਹੀ ਨਹੀਂ ਲੱਗਿਆ ਹੋਣਾ ਵੀ ਸੱਜਣ ਕੌਣ ਆ, ਕਿਉਂਕਿ ਉਹ ਕਿਹੜਾ ਕੋਈ ਨੈਸ਼ਨਲ ਹੀਰੋ ਸੀਗੇ। ਦੇਖੋ ਨਾਨਾ ਜੀ ਦੇਸ਼ਮੁਖ ਵਰਗੇ ਜਾਂ ਦੀਨ ਦਿਆਲ ਉਪਾਧਿਆय ਵਰਗੇ ਜਿਹੜੇ ਲੋਕ ਸੀਗੇ, ਉਹਨਾਂ ਦਾ ਇੱਕ ਸੰਗਠਨ ਲਈ ਵਧੀਆ ਕੰਮ ਹੋ ਸਕਦਾ। RSS ਦਾ ਕੰਮ ਉਹਨਾਂ ਨੇ ਸਾਰੀ ਜ਼ਿੰਦਗੀ ਕੀਤਾ, ਬਖੂਬੀ ਕੀਤਾ। ਨਾਨਾ ਜੀ ਦੇਸ਼ਮੁਖ ਨੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਹੱਦ ਤੇ ਬਹੁਤ ਸਾਰੇ ਸਕੂਲ ਖੋਲੇ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇਹਨੇ ਗੋਰਖਪੁਰ ਦੇ ਵਿੱਚ RSS ਦੀ ਜੜ ਲਈ ਸੀ, ਜਿੱਥੋਂ ਯੋਗੀ ਹੁਣ ਮੁੱਖ ਮੰਤਰੀ ਬਣ ਕੇ ਆਇਆ ਤੇ ਇੱਥੋਂ 4-5 ਵਾਰੀ ਉਹ ਜਿੱਤਿਆ ਮੈਂਬਰ ਪਾਰਲੀਮੈਂਟ। ਸੋ ਨਾਨਾ ਜੀ ਦੇਸ਼ਮੁਖ ਹੋਇਆ, ਦੀਨ ਦਿਆਲ ਉਪਾਧਿਆय ਹੋਇਆ, ਇਹਨਾਂ ਨੇ ਠੀਕ ਆਪਦੇ ਸੰਗ ਲਈ, ਆਪਦੇ ਸੰਗਠਨ ਲਈ ਕੰਮ ਬਖੂਬੀ ਕੀਤਾ ਹੋਏਗਾ। ਪਰ ਇਹਨਾਂ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਤੇ ਸਮੁੱਚਾ ਦੇਸ਼ ਸਮੂਹਿਕ ਤੌਰ ਤੇ ਕਹੇ ਕਿ ਹਾਂਜੀ ਇਹ ਸਾਡੇ ਆਈਡੀਅਲ ਨੇ, ਸਾਡੇ ਹੀਰੋ ਨੇ। ਔਰ ਇਹਦੇ ਵਿੱਚ ਇਹ ਹੈ ਕਿ ਇਹ ਦੋਵੇਂ ਜਿਹੜੇ ਸੀਗੇ ਇੱਕ ਵਿਚਾਰਧਾਰਾ ਦੇ रिप्रेजेंटेटिव सी और उस विचारधारा दे रिप्रेजेंटेटिव सी जिस विचारधारा दे इत्थे करोड़ां लोग विरोधी है। सो केंद्र दा एक कर्तव्य भी बनता सी, नैतिक फर्ज भी बनता सी कि उन्हां करोड़ां लोकां दी जिहड़े कि इस विचारधारा दे विरोधी है उन्हां दीयां भावनावां दा भी ख्याल रखे, ये केंद्र दा फर्ज बनता है। पर केंद्र क्योंकि अजकल दूजे पासे तुरी फिरदी है, उन्होंने ये चीज़ां दीदियां नहीं, उन्होंने सब तो पहला दीदा ते भगवा रंग दीदा। पर इहदे विच जिहड़ा नाना जी देशमुख आ इहदे ते विवाद एक होर भी खड़ा हुंदा ते खास तौर ते सिखां नूं एलर्जी हुंदी है उस चीज़ तो, उस विवाद तो। वो विवाद ये सी कि 1984 दे विच जदों सिखां नूं कोह के मारिया जा रहा सी दिल्ली दे विच, ते उस समय इस बंदे ने नाना जी देशमुख ने आख्या सी कि इस वेले संघ नूं चाहीदा वो राजीव गांधी दे मोढे नाल मोढा ला के खड़े। जी 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 बिल्कुल, इन्हां दी फितरत, इन्हां दी जिहड़ी सोच आ ये शुरू तो ही झलकदी आ रही है, किदां दी रही आ। ते मिंटू जी बहुत बहुत असीं तुहाडा धन्नवाद करदे हां, तुसीं साडे नाल जुड़े, इन्हां खबरां बारे विस्तार दे विच जानकारियां दित्तियां। अगली वार तक लई तुहाडा बहुत बहुत धन्नवाद, बहुत मेहरबानी, सत श्री अकाल। शुक्रिया जी, सत श्री अकाल। तो श्रोते इत्थे ही साडा अज दा प्रोग्राम खबर ते नज़रों हुण समाप्त है। हुण मैनूं राज करनवीर सिंह नूं भी इजाजत दिओ, मेरे वल्लों भी तुहानूं सारिआं नूं बहुत प्यार सत्कार सह दोनों हाथ जोड़ के निੱਘੀ जही सत श्री अकाल। जिंदे वास्ते रहो, आस्ते खेलते रहो, तो सुणते रहो जी पंजाबी रेडियो USA।